ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸਵੇਰ ਦੇ ਬੁਲੇਟਿਨ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅਪਡੇਟ ਅਮਰੀਕਾ, ਮੈਂ ਰਾਜਕਨਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਸੈਨ ਹੋਜ਼ੇ ਸਟੂਡੀਓਜ਼ ਤੋਂ। ਸਵਾਗਤ ਹੈ, ਸਤਿ ਸ੍ਰੀ ਅਕਾਲ। ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨ ਐਫਐਮ ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ ਯੂਟਿਊਬ ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਸਤੰਬਰ ਦੀ 20 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਗੁਰਪਾਲ ਸਿੰਘ ਸੰਧੂ ਸਿਟਰੋਸਾਈਡ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋ ਪੈਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਜ਼ੈਂਡਰ ਮਾਰਗੇਜ ਅਤੇ ਰੀਅਲ estate ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 5599052575। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਸੰਪਰਕ ਜੇ ਟਿਰਕੀਆਣਾ 4159090503। ਘੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਹਾਈਵੇ 99 180 ਦੇ ਕਾਰਨਰ 'ਤੇ ਪੰਜਾਬ ਵਰਗੇ ਮਾਹੌਲ 'ਚ ਟਰੱਕ ਚਲਾਉਣ ਦੀ ਸਿਖਲਾਈ ਜਿਹੜੀ ਉਹ ਦਿੰਦੇ ਨੇ। 53 ਫੁੱਟੇ ਟ੍ਰੇਲਰ ਦੇ ਉੱਤੇ ਸਿਖਲਾਈ ਦਿੰਦੇ ਨੇ। ਡਰਾਈਵ ਐਂਡ ਟ੍ਰੇਲਰਸ ਇਹਨਾਂ ਦੇ ਕੋਲ ਰੈਂਟ ਦੇ ਲਈ ਉਪਲਬਧ ਹਨ ਅਤੇ ਸ਼ਾਪ ਦੇ ਲਈ ਮਕੈਨਿਕ ਦੀ ਜ਼ਰੂਰਤ ਹੈ। ਕਾਲ 5592663737 559 266 3737। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਜੇ ਖਬਰਾਂ ਵੱਲ ਆਈਏ ਤੇ ਜਿਹੜੀ ਯੂਐਸ ਦੀ ਸਰਕਾਰ ਹੈਗੀ ਆ, ਕਹਿੰਦੇ ਪਈ ਬਾਈਡਨ ਐਡਮਿਨਿਸਟ੍ਰੇਸ਼ਨ ਹੁਣ ਸੋਚ ਰਿਹਾ ਆ ਪਈ ਜਿਹੜੇ ਬਾਹਰਲੇ ਮੁਲਕਾਂ ਤੋਂ ਲੋਕ ਆਉਂਦੇ ਹੈਗੇ ਆ, ਨਵੰਬਰ ਮਹੀਨੇ 'ਚ ਉਹਨਾਂ ਦੀਆਂ ਜਿਹੜੀਆਂ ਰੀਸਟ੍ਰਿਕਸ਼ਨਸ ਹੈਗੀਆਂ ਆ ਉਹਨਾਂ ਨੂੰ ਜਿਹੜਾ ਆ ਥੋੜ੍ਹਾ ਸਖਾਲਾ ਕਰ ਦਿੱਤਾ ਜਾਵੇ। ਇਸ ਟਾਈਮ ਦੇ ਉੱਤੇ ਜਿਹੜੇ ਯੂਐਸ ਸਿਟੀਜ਼ਨਸ ਜਾਂ ਪਰਮਾਨੈਂਟ ਰੈਜ਼ੀਡੈਂਟ ਹੈਗੇ ਆ ਉਹ ਤਾਂ ਆ ਸਕਦੇ ਹੈਗੇ ਬਾਹਰਲੇ ਮੁਲਕਾਂ ਤੋਂ, ਪਰ ਵਿਜ਼ਟਰ ਜਿਹੜੇ ਹੈਗੇ ਆ ਵੀਜ਼ੇ ਦੇ ਉੱਤੇ ਉਹਨਾਂ ਨੂੰ ਜਿਹੜਾ ਆ, ਜਾਂ ਕਈ ਵਾਰੀ ਸਟੂਡੈਂਟ ਵੀਜ਼ੇ 'ਤੇ ਆਉਂਦੇ, H1 'ਤੇ ਆਉਂਦੇ ਆ, ਉਹਨਾਂ 'ਤੇ ਰੋਕ ਵੀ ਲਾਈ ਗਈ ਆ, ਜਾਂ ਉਹਨਾਂ ਨੂੰ 14 ਦਿਨ USA ਤੋਂ ਬਾਹਰ ਹੋਰ ਕਿਸੇ ਸ਼ਹਿਰ 'ਚ ਰਹਿਣਾ ਪੈਂਦਾ ਆ, ਕੰਟਰੀ 'ਚ ਰਹਿਣਾ ਪੈਂਦਾ, ਜਿਹੜੇ ਖਾਸ ਕਰਕੇ ਇੰਡੀਆ ਤੋਂ ਆਉਂਦੇ ਹੈਗੇ ਆ, ਕਿਉਂਕਿ ਯਕੀਨ ਨਹੀਂ ਹੈਗਾ ਵੀ ਉਹਨਾਂ ਦੇ ਜਿਹੜੇ ਵੈਕਸੀਨ ਆ ਉਹ ਸਹੀ ਲੱਗੇ ਉਹ ਵੀ ਆ ਕਿ ਨਹੀਂ। ਸੋ ਕਹਿੰਦੇ ਪਈ ਹੋ ਸਕਦਾ, ਹਜੇ ਕਨਫਰਮ ਨਹੀਂ ਕੀਤਾ। ਅੱਜ ਵਾਈਟ ਹਾਊਸ ਨੇ ਇਹ ਕਿਹਾ ਕਿ ਜਿਹੜੀ ਨਵੀਂ ਪਾਲਿਸੀ ਆ ਉਹਦੇ ਮੁਤਾਬਕ ਕਹਿੰਦੇ ਪਈ UK, ਯੂਰਪੀਅਨ ਯੂਨੀਅਨ, ਚਾਈਨਾ, ਇੰਡੀਆ, ਇਰਾਨ, ਰਿਪਬਲਿਕ ਆਫ ਆਇਰਲੈਂਡ, ਬ੍ਰਾਜ਼ੀਲ ਤੇ ਸਾਊਥ ਅਫਰੀਕਾ ਤੋਂ ਜਿਹੜੇ ਲੋਕ ਆ ਉਹ ਆ ਸਕਣਗੇ। ਉਹਨਾਂ ਨੂੰ ਕੁਆਰੰਟਾਈਨ ਨਹੀਂ ਕਰਨਾ ਪਊਗਾ, ਪਰ ਉਹਨਾਂ ਦਾ ਜਿਹੜਾ ਵੈਕਸੀਨ ਆ ਉਹ ਜ਼ਰੂਰ ਉਹਨਾਂ ਨੂੰ ਪ੍ਰੂਵ ਕਰਨਾ ਪਊਗਾ ਵੀ ਉਹਨਾਂ ਨੇ ਜਿਹੜਾ ਵੈਕਸੀਨ ਲਵਾਇਆ ਹੈਗਾ। ਸੈਂਟਰ ਫਾਰ ਡਿਸੀਜ਼ ਕੰਟਰੋਲ ਤੇ ਪ੍ਰੀਵੈਂਸ਼ਨ ਵੀ ਏਅਰਲਾਈਨਸ ਤੋਂ ਜਿਹੜਾ ਆ ਕਲੈਕਟ ਕਰੂਗੀ ਇਨਫੋਰਮੇਸ਼ਨ ਵੀ ਉਹ ਜਿਹੜੇ ਕਸਟਮਰਸ, ਜਿਹੜੇ ਉਹਨਾਂ ਦੇ ਟਰੈਵਲਰਸ ਆ, ਉਹ ਉਹਨਾਂ ਤੋਂ ਡਾਟਾ ਇਕੱਠਾ ਕਰ ਰਹੇ ਆ ਕਿ ਨਹੀਂ। ਸੋ ਹਜੇ ਜ਼ਿਆਦਾ ਕਲੈਰੀਫਿਕੇਸ਼ਨ ਨਹੀਂ ਆਈ ਇਹਦੇ ਵਿੱਚ, ਪਰ ਇੰਨੀ ਕੁ ਖਬਰ ਆਈ ਆ। ਪਰ ਇੱਕ ਜ਼ਰੂਰ ਆ ਵੀ ਕੈਨੇਡਾ ਤੋਂ ਜਿਹੜੀ ਰਿਸਟ੍ਰਿਕਸ਼ਨ ਉਹ 20 ਤਰੀਕ ਨੂੰ ਖਤਮ ਹੋਣੀ ਸੀ, ਉਸ ਨੂੰ 1 ਮਹੀਨੇ ਲਈ ਹੋਰ ਐਕਸਟੈਂਡ ਕਰ ਦਿੱਤਾ ਗਿਆ। ਸੋ ਅੱਜ ਦੀ ਡੇਟ ਦੇ ਵਿੱਚ ਵੀ ਕੈਨੇਡਾ ਤੋਂ ਹੁਣ ਬਾਈ ਲੈਂਡ ਜਿਹੜਾ ਬਾਈ ਰੋਡ ਨਹੀਂ ਆ ਸਕਦੇ, ਜਿਹੜੀ ਉਹ ਡੇਟ ਆ ਉਹ ਅਕਤੂਬਰ 21 ਤੱਕ ਐਕਸਟੈਂਡ ਕਰ ਦਿੱਤੀ ਗਈ ਹੈ ਜੀ। ਸੋ ਨੋਨ ਅਸੈਂਸ਼ੀਅਲ ਟਰੈਵਲ ਦੇ ਉੱਤੇ ਉੱਥੇ ਰੋਕ ਆ, ਪਰ ਇਹ ਜਿਹੜੀਆਂ 33 ਮੁਲਕਾਂ ਤੋਂ ਜਿਹੜੇ ਵਿਜ਼ਟਰਸ ਦੇ ਉੱਤੇ ਜਿਹੜਾ ਟਰੈਵਲ ਬੈਨ ਲੱਗਾ ਸੀਗਾ ਉਸ ਨੂੰ ਇਹ ਹੁਣ ਰਿਵੋਕ ਕਰਨ ਜਾ ਰਹੇ ਆ, ਵਾਪਸ ਲੈਣ ਜਾ ਰਹੇ ਆ। ਸੋ ਨਵੰਬਰ ਮਹੀਨੇ ਦੇ ਵਿੱਚ ਇਹਦਾ ਮਤਲਬ ਆ ਵੀ ਜਿਹੜੇ ਇੰਡੀਆ ਤੋਂ ਵਿਜ਼ਟਰ ਵੀਜ਼ੇ ਦੇ ਉੱਤੇ ਇੰਤਜ਼ਾਰ ਕਰੀ ਬੈਠੇ ਆ ਜਿਨ੍ਹਾਂ ਨੇ ਆਉਣਾ ਆ, ਉਹਨਾਂ ਦੀ ਕਾਫੀ ਜਿਹੜੀ ਭੀੜ ਹੈ। ਇਕੱਲੇ ਉੱਥੇ ਹੀ ਨਹੀਂ, ਹੋਰ ਵੀ ਬਹੁਤ ਸਾਰੇ ਮੁਲਕਾਂ ਤੋਂ ਜਿਹੜੇ ਲੋਕ ਉੱਥੇ ਹੀ ਆ ਆਉਣ ਦੀ ਇੱਛਾ ਦੇ ਵਿੱਚ ਆ, ਉਹਨਾਂ ਦੇ ਲਈ ਦਰਵਾਜ਼ੇ ਜਿਹੜੇ ਆ ਉਹ ਹੁਣ ਖੁੱਲ੍ਹ ਗਏ ਨੇ। ਸੋ ਜਿਹੜੇ ਵਾਈਟ ਹਾਊਸ ਕਰੋਨਾ ਵਾਇਰਸ ਰਿਸਪੌਂਸ ਦੇ ਕੋਆਰਡੀਨੇਟਰ ਜਿਹੜੇ ਜੈਫ
ਜ਼ੈਂਟਸ ਉਹਨਾਂ ਨੇ ਅੱਜ ਇਹ ਜਾਣਕਾਰੀ ਦੇ ਦਿੱਤੀ ਹੈ ਵੀ ਫੋਰਨ ਨੈਸ਼ਨਲਸ ਜਿਹੜੇ ਅਮਰੀਕਾ ਨੂੰ ਉਡਾਨ ਭਰ ਕੇ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਫੁੱਲੀ ਵੈਕਸੀਨੇਟ ਜਿਹੜਾ ਆ ਉਹ ਹੋਣਾ ਪਊਗਾ, ਨਾਲ ਦੇ ਨਾਲ ਨੈਗੇਟਿਵ ਟੈਸਟ ਵੀ ਜਿਹੜਾ ਆ ਉਹ ਕਰਵਾ ਕੇ ਆਉਣਾ ਜਿਹੜਾ ਉਹ ਪਵੇਗਾ। ਸੋ 3 ਦਿਨ ਦਾ ਹੀ ਉਹ ਜਿਹੜੀ ਉਹਨਾਂ ਨੇ ਜਿਹੜੀ ਉਹ ਰੱਖੀ ਆ। ਜਿਹੜੇ ਅਮੈਰੀਕਨਸ ਅਨਵੈਕਸੀਨੇਟਡ ਨੇ ਉਹ US ਦੇ ਵਿੱਚ ਰਿਟਰਨ ਕਰ ਰਹੇ ਆ, ਉਹਨਾਂ ਨੂੰ ਨੈਗੇਟਿਵ ਟੈਸਟ ਜਿਹੜਾ 1 ਦਿਨ ਦੀ ਲੀਵਿੰਗ ਤੋਂ ਪਹਿਲਾਂ ਸੋ ਰੈਪਿਡ ਟੈਸਟ ਇੱਕ ਹਿਸਾਬ ਦੇ ਨਾਲ ਉਹ ਕਰਵਾ ਕੇ ਜਿਹੜਾ ਆ ਉਹ ਆਉਣਾ ਪਊਗਾ। ਸੋ ਉਹਨਾਂ ਨੇ ਕਿਹਾ ਵੀ ਅਸੀਂ ਲੋਕਾਂ ਦੇ ਉੱਤੇ ਹੁਣ ਇੱਕ ਹਿਸਾਬ ਦੇ ਨਾਲ ਰਿਲਾਈ ਕਰ ਰਹੇ ਹਾਂ, ਨਾ ਕਿ ਕੰਟਰੀ ਦੇ ਹਿਸਾਬ ਦੇ ਨਾਲ ਬੇਸ ਦੇ ਉੱਤੇ ਨਹੀਂ ਕਰ ਰਹੇ। ਸੋ ਤਾਂ ਜੋ ਕਹਿੰਦੇ ਵੀ ਇਹਦੇ ਨਾਲ ਸਟਰੋਂਗਰ ਸਿਸਟਮ ਆ ਵੀ ਇਕੱਲੇ ਦਾ ਹੀ ਜਿਹੜਾ ਚੈੱਕ ਹੋ ਕੇ ਉਹ ਹੁਣ ਆਵੇਗਾ। ਸੋ ਨਵੰਬਰ ਮਹੀਨੇ ਦੇ ਵਿੱਚ ਇਹਦਾ ਮਤਲਬ ਆ ਵੀ ਜਿਨ੍ਹਾਂ ਦੇ ਪਰਿਵਾਰ ਵਿਚਾਰੇ ਜਿਹੜੇ ਕਾਦੇ ਜਿਹੜੇ ਫਸੇ ਪਏ ਆ, ਰੁਕੇ ਪਏ ਆ, ਉਹਨਾਂ ਦੇ ਲਈ ਹੋਊਗਾ। ਪਰ ਇਹਦਾ ਮਤਲਬ ਇਹ ਵੀ ਹੋਣਾ ਹੈ ਹਰਜੋਤ ਸਿੰਘ ਜੀ ਵੀ ਜਿਹੜੇ ਇੱਥੇ ਇਮੀਗ੍ਰੇਸ਼ਨ ਵਾਲੇ ਵੀ ਹੋਣੇ ਆ, ਉਹਨਾਂ ਨੇ ਵੀ ਕਈਆਂ ਨੂੰ ਮੋੜਨਾ ਵੀ ਆ, ਕਈਆਂ ਦਾ ਇਹ ਵੀ ਹੋਣਾ ਆ। ਸੋ ਆਪਣੀ ਜਿਹੜੀ ਉਹ ਉਸ ਹਿਸਾਬ ਦੇ ਨਾਲ ਤਿਆਰੀ ਜਿਹੜੀ ਉਹ ਪੂਰੀ ਕਰਕੇ ਹੀ ਜਿਹੜਾ ਉਹ ਆਉਣ। ਸੋ ਟਿਕਟਾਂ ਦਾ ਪਤਾ ਨਹੀਂ ਕੀ ਬਣਨਾ ਹੈ, ਜਿਹੜੀਆਂ ਉਹ ਮਹਿੰਗੀਆਂ ਹੋਣਗੀਆਂ ਕਿ ਸਸਤੀਆਂ ਹੋਣਗੀਆਂ, ਜ਼ਿਆਦਾ ਲੋਕ ਟਰੈਵਲ ਜਦੋਂ ਉਹ ਕਰਨਗੇ। ਪਰ ਇਹ ਆ ਵੀ ਇੱਕ ਵਾਰੀ ਬਿਲਕੁਲ ਹੌਲੀਡੇ ਸੀਜ਼ਨ ਤੋਂ ਪਹਿਲਾਂ ਪੂਰੀ ਦੀ ਪੂਰੀ ਭਰਮਾਰ ਜਿਹੜੀ ਆ ਉਹ ਇੱਥੇ ਅਮਰੀਕਾ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਜਿਹੜੀ ਹੁਣ ਮਿਲੇਗੀ। ਸੋ ਇਹ ਨਵਾਂ ਜਿਹੜਾ ਅੱਜ ਇਹਨਾਂ ਨੇ ਫੈਸਲਾ ਜਿਹੜਾ ਆ ਉਹ ਕਰ ਦਿੱਤਾ ਹੈ ਵੀ ਨਵੰਬਰ ਮਹੀਨੇ ਤੋਂ ਜਿਹੜੇ 33 ਮੁਲਕ ਸੀਗੇ ਜਿਨ੍ਹਾਂ 'ਚ ਖਾਸ ਕਰਕੇ ਆਪਣੇ ਵਾਲਿਆਂ ਨੂੰ ਤਾਂ ਜਿਹੜੇ ਇੰਡੀਆ ਵਾਲਿਆਂ ਦੇ ਨਾਲ ਹੀ ਬਹੁਤਾ ਜਿਹੜਾ ਸਰੋਕਾਰ ਸੀਗਾ, ਸੋ ਉਹਨਾਂ ਨੂੰ ਵੀ ਜਿਹੜੀ ਇੱਥੇ ਆਉਣ ਦੀ ਜਿਹੜੀ ਹੁਣ ਖੁੱਲ੍ਹ ਆ ਉਹ ਮਿਲੇਗੀ। ਪਰ ਇਹ ਆ ਬਸ਼ਰਤੇ ਫੁੱਲੀ ਵੈਕਸੀਨੇਟਡ ਜੀ। ਬਿਲਕੁਲ ਇਹ ਨਹੀਂ ਅਜੇ ਉਹਨਾਂ ਨੇ ਦੱਸਿਆ ਵੀ ਕਿਹੜੀ ਵੈਕਸੀਨ ਨੂੰ ਉਹ ਫੁੱਲੀ ਵੈਕਸੀਨੇਟ ਜਿਹੜਾ ਉਹ ਮੰਨਣਗੇ। ਸੋ ਆਈ ਥਿੰਕ ਮੇ ਬੀ ਅੱਜ ਕੱਲ੍ਹ ਦੇ ਵਿੱਚ ਉਸ ਦੀ ਕਲੈਰਿਟੀ ਵੀ ਜਿਹੜੀ ਉਹ ਆ ਜਾਊਗੀ, ਕਿਉਂਕਿ ਉੱਥੇ ਵੀ 2 ਤਰ੍ਹਾਂ ਦੀਆਂ ਵੱਖ-ਵੱਖ ਜਿਹੜੀਆਂ ਵੈਕਸੀਨ ਜਿਹੜੀਆਂ ਉਹ ਲੱਗ ਰਹੀਆਂ ਸੀਗੀਆਂ, ਉਹਨਾਂ ਵਿੱਚੋਂ ਕਿਸ ਨੂੰ ਜਿਹੜਾ ਉਹ ਮੰਨਦੇ ਆ ਜਾਂ ਦੋਨਾਂ ਨੂੰ ਹੀ ਮੰਨਦੇ ਆ। ਸੋ ਉਹ ਵੀ ਚੀਜ਼ ਜਿਹੜੀ ਹੁਣ ਦੇਖਣੀ ਹੋਊਗੀ। ਪਰ ਇਹ ਆ ਵੀ ਜਿਹੜੀ ਬਹੁਤ ਔਖ ਸੀਗੀ ਲੋਕਾਂ ਨੂੰ, ਜੇ ਕਿਸੇ ਨੇ ਆਉਣਾ ਸੀ ਪਹਿਲੋਂ, ਕਿਸੇ ਨੇ 14 ਦਿਨ ਕਿਤੇ ਹੋਰ ਮੁਲਕ 'ਚ ਰਹਿਣੇ, ਫਿਰ ਉੱਥੋਂ ਇੱਧਰ ਨੂੰ ਆਉਣਾ, ਸਭ ਨੂੰ ਪਤਾ ਵੀ ਉਸ ਚੀਜ਼ ਦੇ ਵਿੱਚ ਖਰਚਾ ਬਹੁਤ ਜ਼ਿਆਦਾ ਜਿਹੜਾ ਉਹ ਵੱਧ ਜਾਂਦਾ ਸੀ ਲੋਕਾਂ ਦਾ ਜੇ ਕਿਸੇ ਨੇ ਆਉਣਾ ਵੀ ਸੀਗਾ। ਅਤੇ ਹੁਣ ਥੋੜ੍ਹਾ ਜਿਹਾ ਕੰਮ ਸੁਖਾਲਾ ਜਿਹੜਾ ਉਹ ਹੋ ਜਾਊਗਾ। ਤਕਰੀਬਨ 1.5 ਸਾਲ ਤੋਂ ਵੱਧ ਹੋ ਗਿਆ ਹਰਜੋਤ ਸਿੰਘ ਜੀ ਇਹ ਸਾਰਾ ਹੀ ਕੰਮਕਾਜ ਜਿਹੜਾ ਇਸ ਹਿਸਾਬ ਦੇ ਨਾਲ ਉਹ ਮੈਜੋਰਟੀ ਦੇ ਵਿੱਚ ਜਿਹੜਾ ਉਹ ਰੁਕਿਆ ਪਿਆ ਹੋਇਆ ਸੀਗਾ ਜੀ। ਅਗਲੀ ਜਿਹੜੀ ਖਬਰ ਆ ਉਹ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹਨਾਂ ਲਈ ਬਹੁਤ ਵੱਡੀ ਸਿਰਦਰਦੀ ਬਣੀ ਹੋਈ ਆ, ਜਿਹੜੀ ਬਾਰਡਰ ਦੇ ਉੱਤੇ ਆ, ਟੈਕਸਸ ਦੇ ਉੱਤੇ। ਕਿਸੇ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਦੀ ਪੂਰੇ ਜਿਹੜੀ ਬਦਨਾਮੀ ਕੀਤੀ ਜਾਂਦੀ ਸੀ ਵੀ ਦੇਖੋ ਜੀ ਬੱਚੇ ਕੇਜਸ ਪਾਏ ਜਾਂਦੇ ਹੈਗੇ ਆ, ਉਹਨਾਂ ਦਾ ਜਿਹੜਾ ਉੱਥੇ ਰਹਿਣ ਸਹਿਣ ਆ ਬੜਾ ਮਾੜਾ ਹੈਗਾ ਆ। ਹੁਣ 12,000 ਦੇ ਕਰੀਬ ਜਿਹੜੇ ਹੇਤੀ ਮੁਲਕ ਨੂੰ ਬਿਲੋਂਗ ਕਰਦੇ ਲੋਕ ਆ ਉਹ ਟੈਕਸਸ ਦੇ ਬਾਰਡਰ ਦੇ ਉੱਤੇ ਇਕੱਠੇ ਹੋਏ ਹੈਗੇ ਆ ਤੇ ਉਹ ਕੋਸ਼ਿਸ਼ ਵੀ ਕਰ ਰਹੇ ਆ ਵੀ ਉੱਥੋਂ ਭੱਜ ਕੇ ਅਮਰੀਕਾ 'ਚ ਵੜ ਜਾਇਆ ਜਾਵੇ। ਕਈ ਇਦਾਂ ਦੀਆਂ ਪਿਕਚਰਸ ਆਈਆਂ ਜਿਹਦੇ ਵਿੱਚ ਘੋੜਿਆਂ ਦੇ ਉੱਤੇ ਹੁਣ ਜਿਹੜੇ ਬਾਰਡਰ ਪੈਟਰੋਲ ਏਜੰਟਸ ਆ ਉਹ ਉਹਨਾਂ ਨੂੰ ਲੱਭ ਕੇ ਦੌੜ ਕੇ ਫੜ ਕੇ ਜਿਹੜੇ ਅਰੈਸਟ ਕਰ ਰਹੇ ਆ। ਤੇ ਆਲਰੇਡੀ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਕਹਿਤਾ ਵੀ ਅਸੀਂ ਸਾਰੇ ਦੇ ਸਾਰੇ ਜਿਹੜੇ ਆ ਉਹ ਹੇਤੀ ਨੂੰ ਡਿਪੋਰਟ ਕਰਾਂਗੇ। ਤੇ ਕੱਲ ਜਾਨੀ ਕਿ ਐਤਵਾਰ ਜਿਹੜਾ ਲੰਘਿਆ ਹੈਗਾ ਆਲਰੇਡੀ 320 ਜਿਹੜੇ ਮਾਈਗ੍ਰੈਂਟ ਸੀਗੇ ਉਹ 6 ਫਲਾਈਟਾਂ ਦੇ ਵਿੱਚ ਪੋਰਟ ਆਫ ਪ੍ਰਿੰਸ ਨੂੰ ਵਾਪਸ ਹੇਤੀ ਨੂੰ ਕਰ ਦਿੱਤੇ ਗਏ ਹੈਗੇ ਆ। ਸੋ ਕਹਿੰਦੇ ਵੀ ਕਈਆਂ ਦੇ ਤਾਂ ਟੀਕੇ ਵੀ ਲਾਏ ਗਏ ਹੈਗੇ ਆ ਉੱਥੇ ਜਿਹੜੇ ਕੋਵਿਡ ਦੇ, ਪਰ ਸਿਚੁਏਸ਼ਨ ਉੱਥੇ ਕਾਫੀ ਜਿਹੜੀ ਖਤਰਨਾਕ ਬਣੀ ਹੋਆ, ਲੋਕ ਵਾਪਸ ਨਹੀਂ ਜਾਣਾ ਚਾਹੁੰਦੇ। ਤੇ ਹੁਣ ਅਮਰੀਕਾ ਦੀ ਸਰਕਾਰ ਕਹਿੰਦੀ ਆ ਵੀ ਸਾਡੇ ਕੋਲ ਇੰਨਾ ਕੁਝ ਹੈ ਨਹੀਂ ਰੱਖਣ ਦੇ ਲਈ ਤੇ ਅਸੀਂ ਸਾਰੇ ਦੇ ਸਾਰੇ ਜਿਹੜੇ ਆ ਉਹ ਰਿਪੋਰਟ ਕਰਾਂਗੇ ਜੀ। ਬਿਲਕੁਲ ਫਲਾਈਟਾਂ ਜਿਹੜੀਆਂ ਉਹਨਾਂ ਨੇ ਉਡਾ ਕੇ ਵਾਪਸ ਜਿਹੜੇ ਆ ਉਹ ਆਲਰੇਡੀ ਜਿਹੜੇ ਘੱਲਣੇ ਸ਼ੁਰੂ ਕਰ ਦਿੱਤੇ ਆ। ਉਹੀ ਪ੍ਰਸ਼ਾਸਨ ਆ ਜਿਹੜੇ ਪਿਛਲੇ ਪ੍ਰਸ਼ਾਸਨ ਨੂੰ ਕਾਫੀ ਜਿਹੜਾ ਆ ਉਹ ਨਿੰਦਦਾ ਰਿਹਾ ਹੈਗਾ ਆ ਵੀ ਦੇਖੋ ਜੀ ਬਾਰਡਰ ਦੇ ਉੱਤੇ ਹਾਲਾਤ ਜਿਹੜੇ ਆ ਉਹ ਕਿੱਦਾਂ ਦੇ ਆ, ਲੋਕਾਂ ਦਾ ਧਿਆਨ ਨਹੀਂ ਆ, ਨਿਆਣਿਆਂ ਦਾ ਇੱਦਾਂ ਆ, ਬੱਚਿਆਂ ਦਾ ਇੱਦਾਂ ਆ, ਦੂਜਿਆਂ ਦਾ ਉੱਦਾਂ ਆ। ਅਤੇ ਹੁਣ ਇਹ ਇੱਧਰਲੇ ਪਾਸੇ ਤਾਂ ਲੈ ਕੇ ਵੀ ਨਹੀਂ ਆ ਰਹੇ, ਵਾਪਸ ਦੇ ਵਾਪਸ ਜਿਹੜੇ ਉੱਧਰੋਂ ਹੀ ਜਿਹੜੇ ਉਹ ਮੁੜ ਰਹੇ ਹੈਗੇ ਆ। CVS ਵਾਲੇ ਹਰਜੋਤ ਸਿੰਘ ਜੀ 25,000 ਵਰਕਰ ਜਿਹੜੇ ਉਹ ਹਾਇਰ ਕਰ ਰਹੇ ਆ, ਉਹ ਇਸ ਕਰਕੇ ਵੀ ਜਿਹੜੇ ਕਰੋਨਾ ਵਾਇਰਸ ਦੇ ਬੂਸਟਰ ਸ਼ਾਟਸ ਅਤੇ ਜਿਹੜਾ ਫਲੂ ਸੀਜ਼ਨ ਦੇ ਜਿਹੜੇ ਫਲੂ ਸ਼ਾਟਸ ਆ ਉਹਨਾਂ ਨੂੰ ਜਿਹੜਾ ਉਹ ਲਾਉਣ ਦੇ ਲਈ। ਹਾਲ ਦੀ ਘੜੀ ਬੂਸਟਰ ਸ਼ਾਟਸ ਨੂੰ ਲੈ ਕੇ ਵੀ ਜਿਹੜੇ ਆ ਉਹ ਪੂਰੀ ਕਲੈਰਿਟੀ ਨਹੀਂ ਆ।
FDA ਦੇ ਪੈਨਲ ਨੇ ਨਾ ਕਰ ਦਿੱਤੀ ਸੀ, ਕਹਿੰਦੇ ਇਸ ਦੀ ਜ਼ਰੂਰਤ ਨਹੀਂ ਹੈਗੀ। ਜਿਹੜਾ ਡਾਟਾ ਉਹਨਾਂ ਨੇ ਸਬਮਿਟ ਕੀਤਾ ਹੈ ਫਾਈਜ਼ਰ ਵਾਲਿਆਂ ਨੇ ਬੂਸਟਰ ਸ਼ਾਟਸ ਦਾ, ਉਹਨਾਂ ਨੇ ਕਿਹਾ ਵੀ ਇਹ ਉਸ ਦੇ ਵਿੱਚ ਕਲੀਅਰਲੀ ਨਹੀਂ ਦੱਸਦਾ ਵੀ ਅਮਰੀਕਾ ਦੇ ਲੋਕਾਂ ਦੇ ਉੱਤੇ ਜਿਹੜਾ ਉਸ ਦਾ ਕਿੱਦਾਂ ਦਾ ਅਸਰ ਹੋਊਗਾ। ਉਹ ਡਾਟਾ ਜਿਹੜਾ ਉਹਨਾਂ ਨੇ ਇਜ਼ਰਾਈਲ ਦੇ ਲੋਕਾਂ ਦਾ ਜਿਹੜਾ ਉਹ ਪੇਸ਼ ਕੀਤਾ ਸੀਗਾ। ਅਤੇ FDA ਦੇ ਜਿਹੜੇ ਪੈਨਲ ਦਾ ਇਹ ਮੰਨਣਾ ਵੀ ਹਾਲ ਦੀ ਘੜੀ ਜਿਹੜੇ ਸ਼ਾਟਸ ਪਹਿਲੋਂ ਹੀ ਲੱਗੇ ਆ ਉਹਨਾਂ ਦੀ ਪ੍ਰਭਾਵਸ਼ਾਲਤਾ ਅਜੇ ਵੀ ਬਰਕਰਾਰ ਹੈਗੀ ਆ। ਸੋ ਬੂਸਟਰ ਸ਼ਾਟਸ ਦੀ ਜਿਹੜੀ ਉਹ ਜ਼ਰੂਰਤ ਨਹੀਂ ਅਜੇ ਲੋੜ ਨਹੀਂ ਹੈਗੀ। ਉੱਧਰ ਜਿਹੜੇ ਡਾਕਟਰ ਫਾਊਚੀ ਆ ਉਹਨਾਂ ਨੇ ਕਿਹਾ ਵੀ ਇਹ ਨਾਟ ਦੀ ਐਂਡ ਆਫ ਦੀ ਸਟੋਰੀ। ਬੂਸਟਰ ਸ਼ਾਟਸ ਨੂੰ ਲੈ ਕੇ FDA ਦੀ ਪੈਨਲ ਜਿਹੜੀ ਉਹ ਵੋਟ ਆ ਉਸ ਤੋਂ ਬਾਅਦ ਦੇ ਵਿੱਚ। ਨਵੀਂ ਇੱਕ ਸਟੱਡੀ ਜਿਹੜੀ ਆਈ ਆ 5 ਸਾਲ ਤੋਂ 11 ਸਾਲ ਦੀ ਉਮਰ ਦੇ ਦਰਮਿਆਨ ਦੇ ਬੱਚਿਆਂ ਦੇ ਲਈ ਫਾਈਜ਼ਰ ਬਾਇਓਨਟੈਕ ਦੀ ਜਿਹੜੀ ਵੈਕਸੀਨ ਆ ਇੱਕ ਛੋਟੀ ਡੋਜ਼ ਲੋ ਡੋਜ਼ ਜਿਹੜੀ ਸੀਗੀ ਉਹ ਇਸ ਸਟੱਡੀ ਨੇ ਇਹ ਫਾਈਂਡ ਕੀਤਾ ਆ ਵੀ ਉਹ ਇਫੈਕਟਿਵ ਜਿਹੜੀ ਆ ਉਹ ਬੱਚਿਆਂ ਦੇ ਉੱਤੇ ਨਜ਼ਰ ਜਿਹੜੀ ਉਹ ਆ ਰਹੀ ਆ। ਇੱਦਾਂ ਕਰਨ ਦੇ ਨਾਲ ਜਿਹੜੇ ਸਕੂਲ ਦੇ ਵਿੱਚ ਜਿਹੜੇ ਵਿਦਿਆਰਥੀ ਆ ਜਿਨ੍ਹਾਂ ਨੂੰ ਇਸ ਟਾਈਮ ਕਾਫੀ ਜ਼ਿਆਦਾ ਕਹਿ ਲਓ ਵੀ ਕਈਆਂ ਨੂੰ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਪ੍ਰੋਬਲਮਸ ਵੀ ਹੁੰਦੀਆਂ, ਮੈਡੀਕਲ ਕੰਡੀਸ਼ਨਸ ਵੀ ਹੁੰਦੀਆਂ ਆ, ਉਹਨਾਂ ਦੇ ਲਈ ਇਹ ਰਾਹਤ ਵਰਗੀ ਖਬਰ ਜਿਹੜੀ ਉਹ ਆ ਸਕਦੀ ਆ ਵੀ ਉਹਨਾਂ ਦੇ ਜਿਹੜੇ ਮਾਪੇ ਆ ਮੇ ਵੀ ਥੋੜ੍ਹੀ ਫਿਕਰ ਜਿਹੜੀ ਉਹਨਾਂ ਦੀ ਇਸ ਚੀਜ਼ ਦੇ ਬਾਬਤ ਘਟੂਗੀ। ਪਰ ਅਜੇ ਵੀ FDA ਨੇ ਇਸ ਨੂੰ ਅਪਰੂਵਲ ਜਿਹੜਾ ਉਹ ਨਹੀਂ ਦਿੱਤਾ। ਇਹ ਡਾਟਾ ਜਿਹੜਾ ਉਹ ਕਹਿੰਦੇ ਆ ਸਬਮਿਟ ਕਰਨਾ ਹੈਗਾ ਆ। ਸੋ ਕੰਪਨੀ ਜਿਹੜੀ ਕਹਿੰਦੇ ਪ੍ਰਪੇਅਰ ਕਰ ਰਹੀ ਹੈ ਡਾਟਾ ਅਤੇ FDA ਨੂੰ ਇਹਨਾਂ ਨੇ ਸਬਮਿਟ ਕਰਨਾ। ਫਿਰ ਉਸ ਤੋਂ ਬਾਅਦ ਦੇ ਵਿੱਚ ਹੀ ਪਤਾ ਲੱਗੂਗਾ ਵੀ FDA 5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਨੂੰ ਇਸ ਵੈਕਸੀਨ ਨੂੰ ਜਿਹੜੀ ਮਨਜ਼ੂਰੀ ਦਿੰਦੀ ਆ ਕਿ ਨਹੀਂ। ਇਹ ਆਸ ਲਈ ਬੈਠੇ ਆ ਵੀ ਇਹਨਾਂ ਨੂੰ ਜਲਦ ਹੀ ਜਿਹੜੀ ਆ ਇਸ ਦੇ ਪ੍ਰਤੀ ਮਨਜ਼ੂਰੀ ਮਿਲ ਜਾਵੇਗੀ। ਜੀ, ਅਗਲੀ ਖਬਰ ਜਿਹੜੀ ਆ ਡੈਪਟ ਸੀਲਿੰਗ ਨੂੰ ਲੈ ਕੇ ਵਾਈਟ ਹਾਊਸ ਨੇ ਰੂਲ ਆਊਟ ਕੀਤਾ ਵੀ ਉਹ ਕਿਸੇ ਤਰ੍ਹਾਂ ਦਾ ਜਿਹੜਾ ਕੰਸੈਸ਼ਨ ਆ ਉਹ ਜਿਹੜੇ GOP ਦੇ ਜਿਹੜੇ ਰਿਪਬਲਿਕਨ ਮੈਂਬਰਸ ਹੈਗੇ ਉਹਨਾਂ ਦੇ ਨਾਲ ਨਹੀਂ ਕਰਨਗੇ, ਖਾਸ ਕਰਕੇ ਡੈਪਟ ਸੀਲਿੰਗ ਨੂੰ ਲੈ ਕੇ। ਰਿਪਬਲਿਕਨ ਜਿਹੜੇ ਆ ਉਹ ਕਿਸੇ ਤਰ੍ਹਾਂ ਦਾ ਜਿਹੜਾ ਸਾਥ ਨਹੀਂ ਦੇਣਾ ਚਾਹੁੰਦੇ ਡੈਪਟ ਸੀਲਿੰਗ ਨੂੰ ਇਨਕਰੀਜ਼ ਕਰਨ ਦੇ ਲਈ। ਸੈਨੇਟ ਮਿਨੋਰਟੀ ਲੀਡਰ ਜਿਹੜੇ ਮਿਚ ਮਕੋਨਲ ਆ ਉਹਨਾਂ ਨੇ ਇਹ ਕਿਹਾ ਵੀ ਅਸੀਂ ਕੋਆਪਰੇਟ ਨਹੀਂ ਕਰਾਂਗੇ ਬਾਈਡਨ ਐਡਮਿਨਿਸਟ੍ਰੇਸ਼ਨ ਨਾਲ ਇਨਕਰੀਜ਼ ਜਾਂ ਸਸਪੈਂਡ ਦਾ ਡੈਪਟ ਸੀਲਿੰਗ ਦੇ ਲਈ। ਜਿਹੜੀਆਂ ਲੀਗਲ ਲਿਮਿਟਸ ਹੈਗੀਆਂ ਫੈਡਰਲ ਗਵਰਨਮੈਂਟ ਜਿਹੜੀਆਂ ਬੋਰੋ ਕਰ ਸਕਦੀਆਂ ਟੂ ਅਵਾਇਡ ਡਿਫਾਲਟਿੰਗ ਤੇ ਓਬਲੀਗੇਸ਼ਨ ਤੋਂ। ਸੋ ਇਹ ਇੱਕ ਵੱਡਾ ਇਸ਼ੂ ਹੈਗਾ ਆ ਤੇ ਡੈਮੋਕ੍ਰੇਟ ਕਹਿੰਦੇ ਆ ਵੀ ਨਹੀਂ ਤਾਂ ਅਸੀਂ ਆਪਣੇ ਆਪ ਜਾਵਾਂਗੇ, ਪਰ ਉਹ ਇੱਕ ਪਾਸੇ ਇਹ ਵੀ ਡਰ ਰਹੇ ਆ ਵੀ ਇੰਨਾ ਜ਼ਿਆਦਾ ਜਿਹੜਾ ਆ ਡੈਪਟ ਹੈਗਾ, ਇੰਨਾ ਜ਼ਿਆਦਾ ਕਰਜ਼ਾ ਹੈਗਾ ਵੀ ਜੇ ਅਸੀਂ ਇਕੱਲੇ ਗਏ ਤੇ ਉਹ ਸਾਰਾ ਬਲੇਮ ਸਾਡੇ ਉੱਤੇ ਜਾਊਗਾ, ਜਦ ਕਿ ਇਹ ਕਰਜ਼ਾ ਆ ਰਿਪਬਲਿਕਨ ਸਰਕਾਰ ਵੇਲੇ ਵੀ ਕਾਫੀ ਉੱਪਰ ਗਿਆ ਸੀ। ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਦੇ ਟਾਈਮ ਦੇ ਉੱਤੇ $7 ਟ੍ਰਿਲੀਅਨ ਦੇ ਕਰੀਬ ਜਿਹੜਾ ਕਰਜ਼ਾ ਵਧਿਆ ਸੀ। ਜੀ, ਉਹਨਾਂ ਨੇ ਰਿਪਬਲਿਕਨਸ ਨੇ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੌਰਾਨ ਡੈਟ ਸੀਲਿੰਗ ਨੂੰ ਸਸਪੈਂਡ ਜਿਹੜਾ ਉਹ ਕਰ ਹੀ ਰੱਖਿਆ ਸੀਗਾ। ਅਤੇ ਹੁਣ ਜੇ ਡੈਮੋਕ੍ਰੇਟਸ ਇਸ ਗੱਲੋਂ ਡਰਦੇ ਵਜਾਈ ਕੀਤਾ ਤਾਂ ਸਾਨੂੰ ਪੁੱਛਣਗੇ, ਪਰ ਦੂਜਿਆਂ ਨੇ ਕਰਕੇ ਦੇਖਿਆ ਉਹਨਾਂ ਨੂੰ ਤਾਂ ਕੋਈ ਜਿਹੜਾ ਕਹਿੰਦੇ ਆ ਉਹ ਪੁੱਛਦਾ ਨਹੀਂ। ਸੋ ਇੱਧਰ ਬਾਈਡਨ ਪ੍ਰਸ਼ਾਸਨ ਬਾਈਡਨ ਹੁਣਾਂ ਦੇ ਖੁਦ ਦੇ ਏਜੰਡੇ ਨੂੰ ਝਟਕਾ ਜਿਹੜਾ ਆ ਉਹ ਮਿਲਿਆ ਆ। $3.5 ਟ੍ਰਿਲੀਅਨ ਦੇ ਪ੍ਰਪੋਜ਼ਲ ਦੇ ਵਿੱਚ ਜਿਹੜੇ ਮਿਲੀਅਨਸ ਆਫ ਇਮੀਗ੍ਰੈਂਟਸ ਨੂੰ ਲੀਗਲ ਸਟੇਟਸ ਦੇਣ ਦੀ ਜਿਹੜੀ ਇਹਨਾਂ ਦੀ ਉਮੀਦ ਸੀਗੀ ਉਸ ਦੇ ਉੱਤੇ ਜਿਹੜੇ ਸੈਨੇਟ ਪਾਰਲੀਮੈਂਟੇਰੀਅਨ ਆ ਉਹਨਾਂ ਨੇ ਨਾ ਕਰ ਦਿੱਤੀ ਹੈ। ਕਹਿੰਦੇ ਵੀ ਰੀਕਨਸੀਲੀਏਸ਼ਨ ਬਿੱਲ ਦੇ ਵਿੱਚ ਤੁਸੀਂ ਇਹ ਜਿਹੜਾ ਇਮੀਗ੍ਰੇਸ਼ਨ ਦਾ ਜਿਹੜਾ ਆ ਉਸ ਨੂੰ ਹਿੱਸਾ ਨਹੀਂ ਬਣਾ ਸਕਦੇ। ਇਹ ਜਿਹੜਾ ਸੈਨੇਟ ਪਾਰਲੀਮੈਂਟੇਰੀਅਨ ਜਿਹੜੇ ਹੁੰਦੇ ਆ ਉਹ ਇੱਕ ਨਾਨ ਪਾਰਟੀਜ਼ਨ ਲੋਕ ਹੁੰਦੇ ਆ। ਸੋ ਉਹਨਾਂ ਨੇ ਇਨਕਾਰ ਕਰ ਦਿੱਤਾ ਇਸ ਦੇ ਵਿੱਚ $3.5 ਟ੍ਰਿਲੀਅਨ ਵਾਲੇ ਦੇ ਵਿੱਚ ਇਸ ਇਮੀਗ੍ਰੇਸ਼ਨ ਦੇ ਬਿੱਲ ਨੂੰ ਜਾਂ ਇਸ ਨੂੰ ਜਿਹੜਾ ਚੇਂਜਿਸ ਲਿਆਉਣਾ ਚਾਹੁੰਦੇ ਆ ਉਸ ਨੂੰ ਇਸ ਦੇ ਵਿੱਚ ਐਡ ਕਰਨ ਦੇ ਲਈ। ਡੈਮੋਕ੍ਰੇਟਸ ਅਤੇ ਰਿਪਬਲਿਕਨਸ ਪਿਛਲੇ ਕਈ ਸਾਲਾਂ ਤੋਂ ਇਮੀਗ੍ਰੇਸ਼ਨ ਰਿਫਾਰਮ ਦੇ ਉੱਤੇ ਕੋਈ ਵੀ ਸਾਂਝੀ ਰਣਨੀਤੀ ਬਣਾਉਣ ਦੇ ਵਿੱਚ ਨਾਕਾਮਯਾਬ ਰਹੇ ਆ। ਜਿਹੜਾ ਵੀ ਸੱਤਾ ਦੇ ਵਿੱਚ ਆਉਂਦਾ ਉਹ ਆਪਣੀ ਬੀਨ ਜਿਹੜੀ ਉਹ ਵਜਾਉਂਦਾ ਆ, ਬਣਦਾ ਬਣਾਉਂਦਾ ਜਿਹੜਾ ਉਹ ਕਿਸੇ ਦਾ ਕੁਛ ਵੀ ਜਿਹੜਾ ਉਹ ਨਹੀਂ। ਅਦਾਲਤਾਂ ਦੇ ਵਿੱਚ ਜ਼ਰੂਰ ਜਿਹੜੀ ਖੱਜਲ ਖੁਆਰੀਆਂ ਜਿਹੜੀਆਂ ਇਸ ਦੇ ਨੂੰ ਲੈ ਕੇ ਇੱਕ ਦੂਜੇ ਦੇ ਲਏ ਗਏ ਫੈਸਲਿਆਂ ਦੇ ਵਿਰੁੱਧ ਜਿਹੜੀ ਆ ਉਹ ਹੁੰਦੀ ਰਹਿੰਦੀ ਆ। ਡੈਮੋਕ੍ਰੇਟਸ ਇਹ ਉਮੀਦ ਕਰ ਰਹੇ ਸੀਗੇ ਵੀ ਇਸ ਬਿੱਲ ਦੇ ਤਹਿਤ ਤਕਰੀਬਨ 8 ਮਿਲੀਅਨ ਅਨਡਾਕੂਮੈਂਟਡ ਜਿਹੜੇ ਇਮੀਗ੍ਰੈਂਟਸ ਆ ਉਹਨਾਂ ਨੂੰ ਇਸ ਬਜਟ ਬਿੱਲ ਦੇ ਵਿੱਚ ਹੀ ਨਾਲ ਜੋੜ ਕੇ ਜਿਹੜਾ ਉਹ ਪਾਸ ਕਰਾ ਦਿੱਤਾ ਜਾਵੇ। ਸੈਨੇਟ ਦੇ ਮੈਜੋਰਟੀ ਲੀਡਰ ਚੱਕ ਸ਼ੂਮਰ ਨੇ ਬੜੀ ਨਿਰਾਸ਼ਾ ਜਿਹੜੀ ਆ ਇਸ ਪਾਰਲੀਮੈਂਟੇਰੀਅਨ ਐਲਿਜ਼ਾਬੈਥ ਮੈਕਡੋਨੋ ਦੇ ਫੈਸਲੇ ਦੇ ਉੱਤੇ ਜਿਹੜੀ ਉਹ
ਜਤਾਈ ਹੈਗੀ ਆ। ਸੋ ਇਹਨਾਂ ਨੇ ਕਿਉਂਕਿ ਇਹ ਪਾਰਲੀਮੈਂਟੇਰੀਅਨ ਸੈਨੇਟ ਪਾਰਲੀਮੈਂਟੇਰੀਅਨ ਨੇ ਹੀ ਇਹ ਫੈਸਲਾ ਕਰਨਾ ਹੁੰਦਾ ਆ ਵੀ ਇਸ ਬਿੱਲ ਦੇ ਵਿੱਚ ਕਿਹੜੀਆਂ ਚੀਜ਼ਾਂ ਨੂੰ ਇਜਾਜ਼ਤ ਜਿਹੜੀ ਆ ਉਹ ਦਿੱਤੀ ਜਾ ਸਕਦੀ ਆ। ਪਿਛਲੇ ਆਪਾਂ ਦੇਖ ਰਹੇ ਹਾਂ ਵੀ ਕਈ ਹਫ਼ਤਿਆਂ ਤੋਂ ਇਨਫੈਕਟ ਮਹੀਨਿਆਂ ਤੋਂ ਹੀ ਇਹ ਜਿਹੜਾ ਆ ਇਮੀਗ੍ਰੇਸ਼ਨ ਦੇ ਮੁੱਦੇ ਨੂੰ ਇਸ ਬਿੱਲ ਦੇ ਵਿੱਚ ਜੋੜ ਕੇ ਲੈ ਕੇ ਆਉਣ ਦੀ ਜਿਹੜੀ ਗੱਲ ਕਰ ਰਹੇ ਸੀ, ਅਤੇ ਹੁਣ ਜਦੋਂ ਬਿਲਕੁਲ ਸਮਾਂ ਜਿਹੜਾ ਉਹ ਆਇਆ ਪਿਆ ਸੀਗਾ ਇਸ ਬਿੱਲ ਨੂੰ ਸਦਨਾਂ ਦੇ ਵਿੱਚ ਪੇਸ਼ ਕਰਨ ਦੇ ਲਈ, ਉਸ ਤੋਂ ਪਹਿਲਾਂ ਜਿਹੜਾ ਆ ਇਹਨਾਂ ਨੂੰ ਬਾਈਡਨ ਹੁਣਾਂ ਨੂੰ ਖੁਦ ਅਤੇ ਡੈਮੋਕ੍ਰੇਟਸ ਨੂੰ ਜਿਹੜਾ ਇਹ ਝਟਕਾ ਜਿਹੜਾ ਉਹ ਮਿਲਿਆ ਹੈਗਾ ਆ। ਅਗਲੀ ਖਬਰ ਜਿਹੜੀ ਆ ਸਪੇਨ ਤੋਂ ਆ ਰਹੀ ਆ। ਸਪੇਨ ਦਾ ਇੱਕ ਜਿਹੜਾ ਆ ਕੈਨਰੀ ਆਈਲੈਂਡਸ ਜਗ੍ਹਾ ਹੈਗੀ ਆ ਲਾ ਪਲਮਾ, ਉੱਥੇ ਅੱਜ ਤੜਕੇ ਸਵੇਰੇ ਜਿਹੜਾ ਆ ਜਵਾਲਾਮੁਖੀ ਫਟਿਆ ਹੈਗਾ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੂੰ ਜਿਹੜਾ ਸਪੇਨ ਦਾ ਲਾ ਪਲਮਾ ਆਈਲੈਂਡ ਆ ਉੱਥੋਂ ਇਵੈਕੂਏਟ ਕੀਤਾ ਗਿਆ ਹੈਗਾ ਆ। 5000 ਤੋਂ ਵੱਧ ਲੋਕ ਜਿਹੜੇ ਇਵੈਕੂਏਟ ਕੀਤੇ ਗਏ, ਜਿਨ੍ਹਾਂ ਦੇ ਵਿੱਚ 4000 ਤੋਂ ਵੱਧ ਟੂਰਿਸਟ ਹੈਗੇ ਆ। ਕਹਿੰਦੇ ਇਹ ਜਿਹੜਾ ਲਾਵਾ ਆ ਕਈ ਦਿਨ ਤੱਕ ਜਿਹੜਾ ਇਹ ਜਲ ਸਕਦਾ ਤੇ ਇਹਦੇ ਨਾਲ 80,000 ਲੋਕ ਜਿਹੜੇ ਆ ਪ੍ਰਭਾਵਿਤ ਹੋ ਸਕਦੇ ਆ। ਬਿਲਕੁਲ ਜਿਹੜਾ ਰੈਜ਼ੀਡੈਂਸ਼ੀਅਲ ਏਰੀਆ ਆ ਉਹਦੇ ਲਾਗੇ ਹੀ ਇਹ ਜਿਹੜਾ ਲਾਵਾ ਫਟਿਆ ਹੈਗਾ। ਜੀ ਬਿਲਕੁਲ। ਯੂਕੇ ਵਾਲੇ ਜਿਹੜੇ ਹਰਜੋਤ ਸਿੰਘ ਜੀ, ਉਹ ਵੀ 12 ਤੋਂ 15 ਸਾਲ ਦੇ ਜਿਹੜੇ ਨਿਆਣੇ ਆ ਉਹਨਾਂ ਨੂੰ ਜਿਹੜੇ ਕਰੋਨਾ ਵਾਇਰਸ ਦੇ ਵੈਕਸੀਨਸ ਆ ਉਹ ਲਾਉਣ ਬਾਰੇ ਵਿਚਾਰ ਜਿਹੜੇ ਉਹ ਕਰ ਰਹੇ ਹੈਗੇ ਆ। ਸੋ ਰੈਗੂਲੇਟਰਸ ਨੇ ਪਿਛਲੇ ਹਫ਼ਤੇ ਕਹਿੰਦੇ ਉੱਥੇ ਆਥੋਰਾਈਜ਼ ਜਿਹੜਾ ਉਹ ਕਰ ਦਿੱਤਾ ਸੀ। ਸਪੇਨ ਦੇ ਵਿੱਚ ਮੈਡਰਿਡ ਨੇ ਜਿਹੜੀਆਂ ਰੋਕਾਂ ਲਾਈਆਂ ਹੋਈਆਂ ਸੀਗੀਆਂ ਉਹਨਾਂ ਦੇ ਵਿੱਚੋਂ ਕੁਛ ਜਿਹੜੀਆਂ ਰੋਕਾਂ ਉਹਨਾਂ ਨੂੰ ਹਟਾਇਆ ਹੈਗਾ ਆ। ਕੋਵਿਡ-19 ਦੇ ਪੇਸ਼ੈਂਟਸ ਜਿਹੜੇ ਆ ਉੱਥੇ ਨਵੇਂ ਜਿਹੜੇ ਉਹ ਆਏ ਆ। ਸੋ ਇਸ ਤਰੀਕੇ ਦੇ ਨਾਲ ਹਰਜੋਤ ਸਿੰਘ ਜੀ ਦੁਨੀਆ ਭਰ ਦੇ ਵਿੱਚ ਆਪਾਂ ਦੇਖ ਰਹੇ ਹਾਂ ਵੀ ਕਿਤੇ ਰਿਸਟ੍ਰਿਕਸ਼ਨਸ ਜਿਹੜੀਆਂ ਹੁਣ ਹੌਲੀ ਹੌਲੀ ਘਟ ਰਹੀਆਂ ਆ। ਇੱਧਰ ਅਮਰੀਕਾ ਦੇ ਵਿੱਚ ਚਾਹੇ ਦੇਖੋ ਡੈਲਟਾ ਵੇਰੀਐਂਟ ਦੇ ਕਰਕੇ ਕੇਸਿਸ ਵੱਧ ਰਹੇ ਆ, ਦੁਬਾਰਾ ਅੰਕੜੇ ਤਾਂ ਨੂੰ ਜਾ ਰਹੇ ਆ, ਪਰ ਉਸ ਦੇ ਬਾਵਜੂਦ ਹੁਣ ਇਸ ਸਰਕਾਰ ਨੇ ਫੈਸਲਾ ਲੈ ਲਿਆ ਵੀ ਆਪਾਂ ਲੋਕਾਂ ਨੂੰ ਜਿਹੜਾ ਹੁਣ ਆਉਣ ਜਾਣ ਜਿਹੜਾ ਉਹ ਦੇਣਾ ਹੈਗਾ, ਦੂਜੇ ਵਿਜ਼ਟਰ ਵੀਜ਼ੇ ਵਾਲੇ ਵੀ ਆ ਸਕਦੇ ਆ। ਮਿਸ਼ੀਗਨ ਦੇ ਵਿੱਚ ਇੱਕ ਟੀਵੀ ਮੀਟੀਓਲੋਜਿਸਟ ਪਿਛਲੇ 33 ਸਾਲ ਤੋਂ ਉਸ ਟੀਵੀ ਦੇ ਨਾਲ ਕੰਮ ਕਰ ਰਿਹਾ ਸੀਗਾ, WLUC ਦੇ ਨਾਲ। ਉਸਨੇ ਕਿਹਾ ਵੀ ਮੈਂ ਵੈਕਸੀਨ ਨਹੀਂ ਲਵਾਉਣੀ, ਪਰਸਨਲ ਜਿਹੜੀਆਂ ਫਰੀਡਮਸ ਆ ਉਸ ਨੂੰ ਜਿਹੜਾ ਉਸਨੇ ਮੱਦੇਨਜ਼ਰ ਰੱਖਦੇ ਹੋਏ ਕਿਹਾ, ਅਤੇ ਹੁਣ ਉਸ ਨੂੰ ਕਹਿੰਦੇ ਬਾਹਰ ਦਾ ਰਸਤਾ ਜਿਹੜਾ ਉਹ ਦਿਖਾ ਦਿੱਤਾ ਆ। ਸੋ ਇਹ ਜਿਹੜੀ ਵੈਕਸੀਨ ਮੈਂਡੇਟ ਨੂੰ ਲੈ ਕੇ ਕਈ ਥਾਵਾਂ ਦੇ ਉੱਤੇ ਆਪਾਂ ਦੇਖ ਰਹੇ ਹਾਂ ਵੀ ਕਾਫੀ ਜ਼ਿਆਦਾ ਆਪਾਂ ਰੌਲਾ ਰੱਪਾ ਆ ਉਹ ਦੇਖ ਰਹੇ ਹਾਂ। ਕਾਫੀ ਜਿਹੜਾ ਵਿਰੋਧ ਵੀ ਕਈ ਥਾਵਾਂ ਦੇ ਉੱਤੇ ਜਿਹੜਾ ਉਹ ਹੋ ਰਿਹਾ ਹੈਗਾ ਆ। ਜੀ ਅਗਲੀ ਖਬਰ ਜਿਹੜੀ ਆ ਹੂਸਟਨ ਟੈਕਸਸ ਤੋਂ ਆ ਰਹੀ ਆ, ਜਿੱਥੇ ਕਿ ਹੈਰਿਸ ਕਾਉਂਟੀ ਦੇ ਵਿੱਚ ਅੱਜ ਸਵੇਰੇ 7:30 ਵਜੇ ਜਿਹੜੀ ਆ ਸ਼ੂਟਿੰਗ ਹੋਈ ਆ, ਜਿਹਦੇ ਨਾਲ 2 ਪੁਲਿਸ ਆਫੀਸਰ ਜਿਹੜੇ ਆ ਬੁਰੀ ਤਰ੍ਹਾਂ ਫੱਟੜ ਹੋਏ ਆ। ਤੇ ਹੁਣ ਲੇਟੈਸਟ ਅਪਡੇਟ ਇਹ ਵੀ ਦੇ ਰਿਹਾ ਦੋਨਾਂ ਵਿੱਚੋਂ ਇੱਕ ਜਾਣੇ ਦੀ ਮੌਤ ਵੀ ਹੋ ਗਈ ਆ। ਕਹਿੰਦੇ 2 ਪੁਲਿਸ ਆਫੀਸਰਸ ਜਿਹੜੇ ਆ ਉਹ ਵਾਰੰਟ ਜਿਹੜੇ ਆ ਕਿਸੇ ਨੂੰ ਦੇਣ ਗਏ ਸੀ ਤੇ ਅੱਗੋਂ ਉਹਨਾਂ ਨੇ ਗੋਲੀਆਂ ਚਲਾ ਦਿੱਤੀਆਂ। ਇਹ ਉਹੀ ਹੈਰਿਸ ਕਾਉਂਟੀ ਆ ਜਿੱਥੇ ਆਪਣਾ ਜਿਹੜਾ ਸਿੱਖ ਪੁਲਿਸ ਆਫੀਸਰ ਸੰਦੀਪ ਢਾਲੀਵਾਲ ਜਿਹੜਾ ਆ ਉਹ ਵੀ ਆਪਣੀ ਜੌਬ ਦੇ ਦੌਰਾਨ ਉਹਦੇ ਗੋਲੀਆਂ ਮਾਰ ਦਿੱਤੀਆਂ ਸੀ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਯਾਦ ਹੋਣਾ ਹਰਜੋਤ ਸਿੰਘ ਜੀ, ਸੇਂਟ ਲੂਈਸ ਦੇ ਵਿੱਚ ਇੱਕ ਜਿਹੜਾ ਕਪਲ ਆ ਉਹਨਾਂ ਨੇ ਜਿਹੜੇ ਕੁਛ ਪ੍ਰੋਟੈਸਟਰ ਸੀ ਉਹਨਾਂ ਦੇ ਖਿਲਾਫ ਬੰਦੂਕਾਂ ਜਿਹੜੀਆਂ ਆ ਉਹ ਕੱਢ ਕੇ ਜਿਹੜੀਆਂ ਉਹ ਦਿਖਾਈਆਂ ਸੀਗੀਆਂ, ਕਿਉਂਕਿ ਇਹਨਾਂ ਦਾ ਕਹਿਣਾ ਸੀਗਾ ਵੀ ਇਹ ਜਿਹੜੀ ਗੇਟਡ ਕਮਿਊਨਿਟੀ ਦੇ ਵਿੱਚ ਕੰਧ ਟੱਪ ਕੇ ਅਤੇ ਗੇਟ ਤੋੜ ਕੇ ਜਿਹੜੇ ਉਹ ਆਏ ਆ। ਸੋ ਉਹਨਾਂ ਨੇ ਕਿਹਾ ਵੀ ਅਸੀਂ ਆਪਣੀ ਪ੍ਰੋਪਰਟੀ ਦੀ ਜਿਹੜੀ ਆ ਉਹ ਸੇਫਟੀ ਦੇ ਲਈ, ਰੱਖਿਆ ਕਰਨ ਦੇ ਲਈ ਜਿਹੜੀਆਂ ਇਹ ਲਿਆਂਦੀਆਂ ਸੀਗੀਆਂ। ਮਾਰਕ ਅਤੇ ਪੈਟਰੀਸ਼ੀਆ ਮੈਕਲੋਸਕੀ ਹੈਗਾ ਆ। ਸੋ ਮਾਰਕ ਨੇ ਤਾਂ ਆਲਰੇਡੀ ਸੈਨੇਟ ਦੇ ਲਈ ਉੱਥੇ ਰਨ ਜਿਹੜਾ ਉਹ ਕਰਨਾ ਸ਼ੁਰੂ ਕੀਤਾ ਹੈਗਾ ਆ। ਸੋ ਆਪਣਾ ਕੈਂਪੇਨ ਉਹ ਚਲਾ ਰਿਹਾ ਹੈਗਾ ਆ। ਅਤੇ ਹੁਣ ਇਹ ਜਿਹੜਾ ਖਬਰ ਆ ਰਹੀ ਆ ਵੀ ਉਹਨਾਂ ਦੇ ਜਿਹੜੇ ਲਾਅ ਲਾਇਸੈਂਸਿਸ ਹੈਗੇ ਆ ਉਹ ਉਹਨਾਂ ਦੇ ਸਸਪੈਂਸ਼ਨ ਜਿਹੜਾ ਆ ਉਹ ਮੇ ਵੀ ਕੀਤਾ ਜਾ ਸਕਦਾ ਆ। ਸੋ ਹੁਣ ਕਮੇਟੀ ਦੇ ਸਾਹਮਣੇ ਕਹਿੰਦੇ ਆ ਇਹ ਮਸਲਾ ਜਿਹੜਾ ਆਲਰੇਡੀ ਪਹੁੰਚ ਚੁੱਕਾ ਹੈਗਾ ਆ, ਅਤੇ ਹੁਣ ਦੇਖਦੇ ਹਾਂ ਮਜ਼ੂਰੀ ਦੇ ਵਿੱਚ ਇਹਨਾਂ ਦੇ ਜਿਹੜੇ ਲਾਅ ਲਾਇਸੈਂਸ ਆ ਉਹਨਾਂ ਨੂੰ ਲੈ ਕੇ ਕੀ ਫੈਸਲਾ ਜਿਹੜਾ ਉਹ ਆਉਂਦਾ ਹੈਗਾ ਆ। ਮੈਕਲੋਸਕੀ ਨੇ ਪਹਿਲੋਂ ਹੀ ਉਸ ਤੋਂ ਕੁਝ ਸਮੇਂ ਬਾਅਦ ਹੀ ਜਿਹੜਾ ਉਸਨੇ ਇਹ ਐਲਾਨ ਕਰ ਦਿੱਤਾ ਸੀਗਾ ਵੀ ਉਹ ਇਸ ਸਾਲ ਸੈਨੇਟ ਦੇ ਲਈ ਉੱਥੋਂ ਰਨ ਕਰੇਗਾ। ਜੀ ਅਗਲੀ ਖਬਰ SBA ਦੇ ਸੰਬੰਧ ਦੇ ਵਿੱਚ ਆ। SBA ਨੇ ਬਹੁਤ ਸਾਰੇ ਜਿਹੜੇ ਲੋਨ ਆ ਜਦੋਂ ਕਰੋਨਾ ਵਾਇਰਸ ਸ਼ੁਰੂ ਹੋਇਆ ਉਦੋਂ ਦੇਣੇ ਸ਼ੁਰੂ ਕੀਤੇ ਸੀ, ਜਿਨ੍ਹਾਂ ਦੇ ਵਿੱਚ
ਕੁਛ ਲੋਨ ਤਾਂ ਜਿਹੜੇ ਪੇਚੈਕ ਪ੍ਰੋਟੈਕਸ਼ਨ ਪ੍ਰੋਗਰਾਮ ਜਿਹੜੇ ਮਾਫ ਵੀ ਹੋਏ ਹੈਗੇ, ਲੋਕਾਂ ਦੇ ਮਾਫ ਹੋਣੇ ਸੀ। ਕੁਛ ਲੋਨ ਜਿਹੜੇ ਆ ਉਹ ਪੇ ਆਫ ਕਰਨੇ ਸੀ। ਕਈ ਜਿਹੜੇ ਲੋਕ ਆ ਉਹਨਾਂ ਨੂੰ 1.5 ਲੱਖ ਦੇ ਲੋਨ ਮਿਲੇ, ਫਿਰ ਉਹਨਾਂ ਨੇ 5 ਲੱਖ ਤੱਕ ਜਿਹੜੀ ਲਿਮਿਟ ਵਧਾਤੀ ਸੀ। ਤੇ ਹੁਣ ਇਹ ਖਬਰ ਆ ਰਹੀ ਆ ਭਈ SBA ਉਹਨਾਂ ਜਿਨ੍ਹਾਂ ਲੋਕਾਂ ਨੂੰ 5 ਲੱਖ ਤੱਕ ਲੋਨ ਮਿਲੇ ਸੀ ਉਹ ਲਿਮਿਟ 2 ਮਿਲੀਅਨ ਤੱਕ ਜਿਹੜੀ ਆ ਵਧਾਉਣ ਜਾ ਰਹੀ ਆ। ਇਹ ਡਿਪੈਂਡ ਅਪੋਨ ਜਿਹੜੀ ਤੁਹਾਡੀ ਗ੍ਰੋਸ ਕਿੰਨੀ ਸੀ, ਇਨਕਮ, EMPLOYE ਕਿੱਦਾਂ ਸੀ, ਇਹ ਸਾਰੇ ਕੁਝ। ਇਹ ਨਹੀਂ ਵੀ ਜੇ ਕੋਈ ਹੈ ਨਹੀਂ ਸੀ ਤਾਂ ਇੱਕ ਬੰਦੇ ਦਾ ਬਿਜ਼ਨਸ ਆ ਤੇ ਉਹਦੀ ਸੇਲ ਬੜੀ ਘੱਟ ਆ ਤੇ ਉਹ 2 ਮਿਲੀਅਨ ਲੋਨ ਲੈ ਜਾਏ। ਸੋ ਕਈ ਕੰਡੀਸ਼ਨਸ ਹੈਗੀਆਂ ਆ। ਸੋ ਉਹਦੇ ਲਈ ਉਹ ਕਹਿੰਦੇ ਵੀ ਜਿਨ੍ਹਾਂ ਨੇ ਲੋਨ ਆਲਰੇਡੀ ਲਿਆ ਆ ਉਹ ਦੁਬਾਰਾ ਕੀ ਫਿਰ ਉਸੇ ਐਪਲੀਕੇਸ਼ਨ ਨੂੰ ਜਿਹੜਾ ਅਪਲਾਈ ਕਰ ਸਕਦੇ ਆ। ਪਰ ਜਿਹੜੇ ਲੋਕ 5 ਲੱਖ ਤੋਂ ਵੱਧ ਦਾ ਲੋਨ ਲਓਗੇ ਉਹਨਾਂ ਨੂੰ ਗਰੰਟੀ ਦੇਣੀ ਪਊਗੀ, ਚਾਹੇ ਉਹ ਆਪਣੇ ਕਿਸੇ ਪ੍ਰਾਪਰਟੀ ਦੀ, ਘਰ ਦੀ ਜਾਂ ਹੋਰ, ਉਹ ਸਾਰੀ ਤੁਹਾਡੀ ਜਿਹੜੀ ਫਾਈਨੈਂਸ਼ੀਅਲ ਸਟੇਟਮੈਂਟ ਇਹਦੇ ਵਿੱਚ ਉਹ ਦੇਖਣਗੇ। 500,000 ਤੱਕ ਉਹ ਜ਼ਿਆਦਾ ਨਹੀਂ ਦੇਖਦੇ ਸੀ। ਜੀ ਜੀ। ਹਰਜੋਤ ਸਿੰਘ ਜੀ, ਯਾਦ ਹੋਣਾ ਆ ਬੀਤੇ ਵੀਕ ਦੇ ਵਿੱਚ ਗੈਬੀ ਪਟੀਟੋ ਜਿਹੜੀ ਇੱਕ ਹਾਈਕਰ ਸੀਗੀ ਉਹ ਗਾਇਬ ਹੋ ਗਈ ਸੀਗੀ। ਉਸ ਦਾ ਜਿਹੜਾ ਬॉयਫ੍ਰੈਂਡ ਬ੍ਰਾਇਨ ਲੌਡਰੀ ਉਹ ਇੱਕ ਪਰਸਨ ਆਫ ਇੰਟਰਸਟ ਦੇ ਵਜੋਂ ਆਇਡੈਂਟੀਫਾਈ ਜਿਹੜਾ ਉਹ ਕੀਤਾ ਗਿਆ ਸੀਗਾ। ਅਤੇ ਕਹਿੰਦੇ ਆ ਵੀ ਆਪਸ 'ਚ ਇਹਨਾਂ ਦਾ ਝਗੜਾ ਵੀ ਹੋਇਆ, ਪੁਲਿਸ ਨੇ ਰੋਕਿਆ ਵੀ, ਪਰ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੂੰ ਜਿਹੜਾ ਉਹ ਛੱਡ ਦਿੱਤਾ ਸੀਗਾ। ਉਸ ਟਾਈਮ ਦੇ ਉੱਤੇ ਸ਼ਾਇਦ ਕੁੜੀ ਨੇ ਕਿਹਾ ਵੀ ਸ਼ਾਇਦ ਵੀ ਇਸ ਦੇ ਨਾਲ ਸ਼ਾਇਦ ਸਮਝੌਤਾ ਹੋ ਜਾਊਗਾ ਜਾਂ ਮੰਨ ਜਾਣਗੇ। ਲੜਾਈ ਕਹਿੰਦੇ ਵੀ ਅਕਸਰ ਕਪਲਸ 'ਚ ਕਈ ਵਾਰੀ ਹੋ ਜਾਂਦੀ ਆ, ਮੁੜ ਕੇ ਜਿਹੜਾ ਆ ਉਹ ਆਪਸ ਦੇ ਵਿੱਚ ਸਮਝੌਤਾ ਜਿਹਾ ਵੀ ਹੋ ਜਾਂਦਾ ਆ। ਪਰ ਉਸ ਤੋਂ ਬਾਅਦ ਦੇ ਵਿੱਚ ਇਹ ਕੁੜੀ ਜਿਹੜੀ ਉਹ ਗਾਇਬ ਹੋ ਗਈ, ਇਹ ਲੱਭੀ ਹੋਈ ਨਹੀਂ। ਇਸ ਬੰਦੇ ਨੇ, ਇਹਦੇ ਬॉयਫ੍ਰੈਂਡ ਨੇ ਬਾਅਦ ਦੇ ਵਿੱਚ ਦੱਸਿਆ ਹੀ ਕੁਛ ਨਹੀਂ ਵੀ ਇਹ ਕਿੱਥੇ ਗਈ, ਕੀ ਹੋਇਆ, ਕਿਵੇਂ ਹੋਇਆ। ਆਉਂਦਿਆਂ ਹੀ ਕਹਿੰਦੇ ਵੀ ਉਹ ਲਾਇਰ ਅਪ ਹੋ ਗਿਆ, ਵੀ ਵਕੀਲ ਜਿਹੜਾ ਉਸਨੇ ਕਰ ਲਿਆ ਸੀ। ਪਰ ਕੱਲ੍ਹ ਮੰਦਭਾਗੀ ਖਬਰ ਇਹ ਆ ਰਹੀ ਹੈ ਵੀ 22 ਸਾਲਾਂ ਦੀ ਲੌਂਗ ਆਈਲੈਂਡ ਦੀ ਇਹ ਜਿਹੜੀ ਕੁੜੀ ਸੀਗੀ, ਜਿਹੜੇ ਕ੍ਰਾਸ ਕੰਟਰੀ ਟਰੈਕ ਜਿਹੜੇ ਕਰ ਰਿਹਾ ਸੀ ਆਪਣੇ ਪਾਰਟਨਰ ਦੇ ਨਾਲ, ਇਹ ਗੈਬੀ ਪਟੀਟੋ, ਉਸ ਦੇ ਕਹਿ ਲਓ ਵੀ ਬੋਡੀ ਜਿਹੜੀ ਆ ਉਹ ਬਰਾਮਦ ਹੋਈ ਹੈਗੀ ਆ ਵਾਇਓਮਿੰਗ ਤੋਂ। ਨਦਰਨ ਵਾਇਓਮਿੰਗ ਦੇ ਵਿੱਚੋਂ ਕਹਿੰਦੇ ਆ ਅਥਾਰਟੀਜ਼ ਨੂੰ ਇੱਕ ਲਾਸ਼ ਬਰਾਮਦ ਹੋਈ ਆ ਅਤੇ ਉਹ ਇਸੇ ਦੀ ਹੀ ਜਿਹੜੀ ਹੁਣ ਦੱਸੀ ਜਾਂਦੀ ਆ। ਅਤੇ ਕਹਿੰਦੇ ਵੀ ਹੁਣ ਉਸ ਦਾ ਜਿਹੜਾ ਇਹ ਪਾਰਟਨਰ ਸੋ ਕਾਲਡ ਬॉयਫ੍ਰੈਂਡ ਸੀਗਾ, ਉਸ ਦੇ ਘਰ ਮੇ ਬੀ ਸਰਚ ਵਾਰੰਟ ਅਤੇ ਉਸ ਨੂੰ ਅਰੈਸਟ ਹਿਰਾਸਤ ਦੇ ਵਿੱਚ ਲੈਣ ਦੀਆਂ ਜਿਹੜੀਆਂ ਹੁਣ ਕੋਸ਼ਿਸ਼ਾਂ ਜਿਹੜੀਆਂ ਉਹ ਚੱਲਣਗੀਆਂ। ਫੁੱਲ ਫੋਰੈਂਸਿਕ ਆਇਡੈਂਟੀਫਿਕੇਸ਼ਨ ਆ ਉਹ ਜੇ ਕੰਪਲੀਟ ਨਹੀਂ ਹੋਈ, ਪਰ ਇਹੀ ਮੰਨਿਆ ਜਾ ਰਿਹਾ ਆ ਵੀ ਇਹ ਜਿਹੜੀ ਲਾਸ਼ ਬਰਾਮਦ ਹੋਈ ਆ ਇਹ ਗੈਬੀ ਪਟੀਟੋ ਨਾਂ ਦੀ ਹੀ ਜਿਹੜੀ ਬੀਬੀ ਗਾਇਬ ਸੀਗੀ ਉਸ ਦੇ ਲਈ ਆ। ਅਤੇ ਆਲਰੇਡੀ FBI ਵਾਲੇ ਕਹਿੰਦੇ ਆ ਵੀ ਉਸ ਦੇ ਬॉयਫ੍ਰੈਂਡ ਦੇ ਘਰ ਸਰਚ ਕਰਨ ਦੇ ਲਈ ਜਿਹੜੇ ਉਹ ਜਾ ਰਹੇ ਆ ਅਤੇ ਉਹਦੀ ਵੀ ਜਿਹੜੀ ਭਾਲ ਆ ਬ੍ਰਾਇਨ ਲੌਡਰੀ ਦੀ ਉਹ ਵੀ ਚੱਲ ਰਹੀ ਆ। ਜੀ, ਅਗਲੀ ਖਬਰ ਸਾਡੇ ਗੁਆਂਢੀ ਮੁਲਕ ਕੈਨੇਡਾ ਤੋਂ ਹੈਗੀ ਆ। ਅੱਜ ਕੈਨੇਡਾ ਦੇ ਵਿੱਚ ਇਲੈਕਸ਼ਨ ਆ। ਸਾਡੇ ਬਹੁਤ ਸਾਰੇ ਜਿਹੜੇ ਸਰੋਤੇ ਆ ਕੈਨੇਡਾ ਤੋਂ ਆਉਂਦੇ ਆ, ਟਰੱਕਰਸ ਵੀ, ਉਹ ਵੀ ਰੇਡੀਓ ਸੁਣਦੇ ਆ। ਸੋ ਪਲੀਜ਼ ਜਿਨ੍ਹਾਂ ਨੇ ਵੋਟ ਨਹੀਂ ਪਾਈ ਉਹ ਵੋਟ ਜ਼ਰੂਰ ਪਾਓ, ਜਿਹੜੀ ਮਰਜ਼ੀ ਪਾਰਟੀ ਨੂੰ ਪਾਓ। ਕੈਨੇਡਾ ਦਾ ਜਿਹੜਾ ਇਲੈਕਸ਼ਨ ਸਿਸਟਮ USA ਨਾਲੋਂ ਥੋੜ੍ਹਾ ਡਿਫਰੈਂਟ ਆ। ਉੱਥੇ ਜਿਨ੍ਹਾਂ ਦੀ ਮੈਜੋਰਟੀ ਹੁੰਦੀ ਆ ਉਹਨਾਂ ਦੇ ਵਿੱਚੋਂ ਹੀ ਜਿਹੜੀਆਂ ਉਹਨਾਂ ਦੇ 338 ਦੇ ਕਰੀਬ ਸੀਟਸ ਹੈਗੀਆਂ ਹਾਊਸ ਆਫ ਕਾਮਨਸ 'ਚ, ਅਤੇ ਜਿਹੜਾ 170 ਲੈ ਜਾਊਗਾ ਉਹਨਾਂ ਦਾ ਹੀ ਕੈਂਡੀਡੇਟ ਜਿਹੜਾ ਪ੍ਰਾਈਮ ਮਿਨਿਸਟਰ ਬਣਦਾ ਆ। ਸਾਡੇ ਵਾਂਗ ਨਹੀਂ ਹੁੰਦੀ ਵੀ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਵੋਟਾਂ ਸਿੱਧੀਆਂ ਜਾਂ ਪ੍ਰਾਈਮ ਮਿਨਿਸਟਰ ਦੀਆਂ ਸਿੱਧੀਆਂ। ਆਪਾਂ ਨੂੰ ਕਾਹਤੇ ਜਿਹੜਾ ਇੰਨਾ ਫਿਕਰ ਕਰਨਾ ਚਾਹੀਦਾ, ਸਾਡਾ ਗੁਆਂਢੀ ਮੁਲਕ ਆ। ਬਹੁਤ ਸਾਰੇ ਲੋਕ ਹੈਰਾਨ ਹੋਣਗੇ, ਕੈਨੇਡਾ ਤੇ ਅਮਰੀਕਾ ਦੇ ਵਿੱਚ ਹਰ ਰੋਜ਼ $2 ਬਿਲੀਅਨ ਦਾ ਟ੍ਰੇਡ ਹੁੰਦਾ ਹੈ। 2 ਬਿਲੀਅਨ ਬੀ ਦੇ ਨਾਲ ਹੁਣ ਹਿਸਾਬ ਲਾ ਲਓ। ਅਤੇ ਨੋਨ ਅਸੈਂਸ਼ੀਅਲ ਟਰੈਵਲ ਜਿਹੜਾ ਆ ਉਹ 18 ਮਹੀਨੇ ਹੋ ਚੱਲੇ ਆ ਬੰਦ ਹੋਏ ਨੂੰ। ਕੈਨੇਡਾ ਤੋਂ ਬਹੁਤ ਲੋਕ ਅਮਰੀਕਾ ਜਾਂਦੇ ਆ, ਅਮਰੀਕਾ ਤੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਕੈਨੇਡਾ ਜਾਂਦੇ ਆ। ਇਨਫੈਕਟ ਕੈਨੇਡਾ ਨੂੰ ਜਿਹੜਾ ਟੂਰਿਜ਼ਮ ਤੋਂ ਬਹੁਤ ਜ਼ਿਆਦਾ ਜਿਹੜਾ ਪੈਸਾ ਬਣਦਾ ਹੈਗਾ। ਸੋ ਇਹ ਜਿਹੜੀਆਂ ਦੋ ਚੀਜ਼ਾਂ ਹੈਗੀਆਂ। ਪ੍ਰੈਜ਼ੀਡੈਂਟ ਜਿਹੜੇ ਓਬਾਮਾ ਸੀਗੇ ਅਤੇ ਜਸਟਨ ਟਰੂਡੋ ਉਸ ਟਾਈਮ ਦੇ ਉੱਤੇ ਵੀ ਪ੍ਰਾਈਮ ਮਿਨਿਸਟਰ ਸੀਗੇ, ਉਹਨਾਂ ਦੇ ਰਿਲੇਸ਼ਨ ਕਾਫੀ ਗੁੱਡ ਰਹੇ ਆ। ਪ੍ਰੈਜ਼ੀਡੈਂਟ ਟਰੰਪ ਤੇ ਜਿਹੜੇ ਪ੍ਰਾਈਮ ਮਿਨਿਸਟਰ ਟਰੂਡੋ ਦੇ ਰਿਲੇਸ਼ਨ ਗੁੱਡ ਨਹੀਂ ਰਹੇ, ਈਵਨ ਦੋ ਉਹਨਾਂ ਨੇ ਯੂਨਾਈਟਿਡ ਸਟੇਟ ਮੈਕਸੀਕੋ ਕੈਨੇਡਾ ਦੀ ਜਿਹੜੀ ਡੀਲ ਆ, ਟ੍ਰੇਡ ਡੀਲ ਆ, ਉਸ ਨੂੰ ਪਾਸ ਵੀ ਕੀਤਾ ਸੀ। ਜੀ ਬਿਲਕੁਲ, ਉਹਦੇ ਵਿੱਚ ਤਿੰਨਾਂ ਹੀ ਮੁਲਕਾਂ ਦਾ ਜਿਹੜਾ ਉਹ ਫਾਇਦਾ ਸੀ, ਕਿਉਂਕਿ ਇਹ ਤਿੰਨ ਮੁਲਕਾਂ ਦੇ ਦਰਮਿਆਨ ਬਹੁਤ
ਜਿਹੜਾ ਆ ਵੱਡੇ ਆંકੜੇ ਆ ਜਿਹੜੇ ਉਹ ਟਰੇਡ ਦੇ ਦੋਨੋਂ ਹੀ ਤਰਫੋਂ ਜਿਹੜੇ ਬਿਲੀਅਨਸ ਆਫ ਡਾਲਰ ਐਵਰੀ ਡੇ ਦਾ ਆਉਣ ਜਾਣ ਦਾ ਜਿਹੜਾ ਐਕਸਪੋਰਟ ਇੰਪੋਰਟ ਜਿਹੜਾ ਟਰੇਡ ਆ ਉਹ ਚੱਲਦਾ ਹੈਗਾ ਆ। ਸੋ ਲਿਬਰਲ ਪਾਰਟੀ ਆ ਉੱਥੇ, ਇੱਕ ਕੰਜ਼ਰਵੇਟਿਵ ਪਾਰਟੀ ਆ, ਅਤੇ ਉੱਥੇ ਨਿਊ ਡੈਮੋਕ੍ਰੇਟ NDP ਪਾਰਟੀ ਆ ਜਿਹੜੀ ਉਹ ਹੈਗੀ ਆ। ਸੋ ਇੰਡੀਆ ਵਾਲਾ ਹਿਸਾਬ ਆ ਜੀ, ਉੱਥੇ ਜਿਹਦੀ ਪਾਰਟੀ ਜਿੱਤਦੀ ਆ ਉਹੀ ਫਿਰ ਅੱਗੇ ਜਿਹੜਾ ਪ੍ਰਧਾਨ ਮੰਤਰੀ ਬਣਾਉਂਦਾ ਆ। ਸੋ ਉਹਨਾਂ ਨੇ ਆਪਣੇ ਉਮੀਦਵਾਰ ਇੱਕ ਹਿਸਾਬ ਦੇ ਨਾਲ ਦੱਸੇ ਹੀ ਹੋਏ ਆ ਵੀ ਸਾਡਾ ਆਹ ਮੇਨ ਮੁੱਖ ਚਿਹਰਾ ਜਿਹੜਾ ਉਹ ਹੈਗਾ ਆ। ਜਿਹੜੇ ਟਰੂਡੋ ਆ ਉਹਨਾਂ ਨੇ ਇਹ ਸਨੈਪ ਇਲੈਕਸ਼ਨ ਜਿਹੜੀ ਉਹ ਲਿਆਂਦੀ ਸੀ। ਅਜੇ ਕਾਰਜਕਾਲ ਇਹਨਾਂ ਦਾ ਪੂਰਾ ਨਹੀਂ ਸੀ ਹੋਇਆ, ਪਰ ਕਿਉਂਕਿ ਇਹਨਾਂ ਦੀ ਪਿਛਲੀ ਇਹਦੀ ਜਿਹੜੀ ਉਹ ਬਹੁਮਤ ਨਹੀਂ ਸੀਗੀ, ਸਿੰਪਲ ਮੈਜੋਰਟੀ ਵੀ ਨਹੀਂ ਸੀਗੀ, NDP ਦੀ ਬਾਹਰੀ ਸਪੋਰਟ ਦੇ ਨਾਲ ਇਹਨਾਂ ਦੀ ਸਰਕਾਰ ਜਿਹੜੀ ਉਹ ਚੱਲ ਰਹੀ ਸੀ। ਅਤੇ ਇਸ ਵਾਰ ਵੀ ਕਹਿੰਦੇ ਅਸਾਰ ਇੱਦਾਂ ਦੇ ਹੀ ਜਿਹੜੇ ਉਹ ਲੱਗ ਰਹੇ ਆ। ਬਹੁਤ ਸਾਰੇ ਜਿਹੜੇ ਵੋਟਰਸ ਆ ਜਿਹੜੇ ਆ ਟਰੂਡੋ ਤੋਂ ਇਸ ਗੱਲੋਂ ਵੀ ਨਾਖੁਸ਼ ਆ ਵੀ ਜਾਣ ਬੁੱਝ ਕੇ ਜਿਹੜੀਆਂ ਇਲੈਕਸ਼ਨਾਂ ਆ ਉਹ ਲਿਆਂਦੀਆਂ ਗਈਆਂ, ਪਰ ਇਹ ਪਾਵਰ ਮੂਵ ਜਿਹੜੇ ਆ ਅਕਸਰ ਹੀ ਹੋਰ ਮੁਲਕਾਂ ਦੇ ਵਿੱਚ ਵੀ ਹੁੰਦੇ ਰਹੇ ਆ। ਬ੍ਰੈਕਸਿਟ ਤੋਂ ਪਹਿਲਾਂ 2-3 ਇਲੈਕਸ਼ਨਾਂ ਆਪਾਂ ਬ੍ਰਿਟੇਨ ਦੇ ਵਿੱਚ ਦੇਖੀਆਂ ਸੀ, ਉਹੀ ਸਨੈਪ ਇਲੈਕਸ਼ਨ ਜਿਹੜੀਆਂ ਉਹਨਾਂ ਨੇ ਕਰਵਾਈਆਂ ਸੀ ਤਾਂ ਜੋ ਮੈਜੋਰਟੀ ਆਵੇ। ਜਦੋਂ ਆਈ ਤਾਂ ਫਿਰ ਉਹਨਾਂ ਨੇ ਬ੍ਰੈਕਸਿਟ ਨੂੰ ਸਿਰੇ ਚਾੜਿਆ ਸੀਗਾ। ਸੋ ਹੁਣ ਟਰੂਡੋ ਹੁਣੀ ਕਹਿ ਰਹੇ ਆ ਵੀ ਅਸੀਂ ਆਪਣੇ ਕੰਮ ਪੂਰਨ ਤੌਰ ਦੇ ਉੱਤੇ ਕਰ ਨਹੀਂ ਪਾ ਰਹੇ, ਇਸ ਲਈ ਜਿਹੜੇ ਉਹ ਕਰ ਰਹੇ ਆ। NDP ਜਿਹੜੀ ਆ ਇਸ ਵਾਰੀ ਵੀ ਇੱਦਾਂ ਲੱਗ ਰਿਹਾ ਆ ਜੋ ਰਾਈਟ ਨਾਓ ਐਗਜ਼ਿਟ ਪੋਲਸ ਜਿਹੜੇ ਉਹ ਜਿੰਨੇ ਕੁ ਪਹਿਲੋਂ ਜਿਹੜੇ ਉਹ ਆਏ ਆ ਉਹ ਇਹੀ ਦਿਖਾ ਰਿਹਾ ਵੀ ਮੇ ਵੀ ਜਿਹੜਾ ਪ੍ਰਧਾਨ ਮੰਤਰੀ ਬਣਾਉਣ ਵਾਲੇ ਦੇ ਲਈ ਉਸਦੀ ਭੂਮਿਕਾ ਜਿਹੜੀ ਹੋ ਸਕਦੀ ਆ। ਪਰ ਕੰਜ਼ਰਵੇਟਿਵਜ਼ ਕਾਫੀ ਥਾਵਾਂ ਦੇ ਉੱਤੇ ਉਹਨਾਂ ਨੇ ਮੁੜ ਦੁਬਾਰਾ ਜਿਹੜਾ ਆਪਣੀ ਮੈਜੋਰਟੀ ਵੱਲ ਨੂੰ ਆਪਣੀ ਜਿਹੜੀ ਕਹਿ ਲਓ ਵੀ ਕਾਬਜ਼ ਜਿਹੜੇ ਹੋਏ ਆ ਲੋਕਾਂ ਦੇ ਵਿੱਚ ਦੁਬਾਰਾ ਪੈਰ ਜਮਾਉਣ ਦੇ ਵਿੱਚ ਉੱਥੇ ਕਾਮਯਾਬੀ ਜਿਹੜੀ ਉਹਨਾਂ ਨੂੰ ਮਿਲੀ ਆ। ਸੋ ਨੈਕ ਟੂ ਨੈਕ ਕਹਿੰਦੇ ਆ ਵੀ ਇਹਨਾਂ ਦਾ ਮੁਕਾਬਲਾ ਆ ਕੰਜ਼ਰਵੇਟਿਵਸ ਅਤੇ ਲਿਬਰਲਸ ਦਾ ਜਿਹੜਾ ਉੱਥੇ ਰਹਿਣ ਵਾਲਾ ਹੈਗਾ ਆ, ਅਤੇ ਕਿੰਗ ਮੇਕਰ ਦੀ ਭੂਮਿਕਾ NDP ਵਾਲੇ ਜਿਹੜੇ ਉਹ ਨਿਭਾ ਸਕਦੇ ਨੇ। ਤੇ ਰਾਜਕਵੀ ਸਿੰਘ ਜੀ, ਆਪਾਂ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਕੈਲੀਫੋਰਨੀਆ ਦੇ ਗਵਰਨਰ ਨੇ ਇੱਕ ਬਹੁਤ ਹੀ ਇੰਪੋਰਟੈਂਟ ਜਿਹੜਾ ਲਾ ਪਾਸ ਕੀਤਾ ਹੈ, ਜਿਹੜਾ ਲਗਭਗ ਹਰ ਇੱਕ ਸਾਨੂੰ ਜਿਹੜੇ ਜਿੰਨੇ ਕੈਲੀਫੋਰਨੀਆ ਦੇ ਰੈਜ਼ੀਡੈਂਟਸ ਆ ਉਹਨਾਂ ਨੂੰ ਅਫੈਕਟ ਕਰੂਗਾ। ਬਹੁਤ ਹੀ ਇੰਪੋਰਟੈਂਟ ਲਾ ਆ। ਸੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਡੇ ਨਾਲ ਉਹ ਡਿਸਕਸ ਕਰਦੇ ਹਾਂ ਜੀ, ਤੇ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350। ਥੋੜਾ ਤਿੱਖਾ ਥੋੜਾ ਮਿੱਠਾ ਜਿਹਾ ਕੁਝ ਖਾਣ ਨੂੰ ਜੀ ਕਰੇ ਤਾਂ ਨਿਊ ਇੰਡੀਆ ਸਵੀਟ ਐਂਡ ਸਪਾਈਸੀ ਫ੍ਰੈਜ਼ਨੋ ਜ਼ਰੂਰ ਵਿਜ਼ਿਟ ਕਰੋ, ਜਿੱਥੇ ਤੁਹਾਨੂੰ ਮਿਲੇਗੀ ਪੰਜਾਬੀ ਇੰਡੀਅਨ ਫਿਜ਼ੀਅਨ ਗਰੋਸਰੀ, ਮਸਾਲੇ, ਹਰੀਆਂ ਤਾਜ਼ੀਆਂ ਤੇ ਫਰੋਜ਼ਨ ਸਬਜ਼ੀਆਂ, ਆਰਗੈਨਿਕ ਸਮਾਨ ਤੇ ਨਾਲ ਹੀ ਹਰ ਤਰ੍ਹਾਂ ਦੀ ਮਿਠਾਈ, ਖੋਏ ਵਾਲੀਆਂ ਪਿੰਨੀਆਂ ਤੇ ਵਿਆਹ ਦੀ ਭਾਜੀ, ਬਲੈਂਕਟ ਤੇ ਗੁਰਦੁਆਰਾ ਸਾਹਿਬ ਲਈ ਰੁਮਾਲਾ ਸਾਹਿਬ ਵੀ ਮਿਲਦੇ ਨੇ। ਤੇ ਹਾਂ, ਇਹਨਾਂ ਦੇ ਚਾਟ ਕਾਰਨਰ ਤੇ ਚਟਪਟੀ ਚਾਟ, ਗੋਲ ਗੱਪੇ, ਮਸਾਲਾ ਡੋਸਾ ਤੇ ਸਭ ਕੁਝ ਮਿਲੇਗਾ। ਪਰੌਂਠਾ, ਤੰਦੂਰੀ ਕੁਲਚਾ, ਵੈਜੀਟੇਰੀਅਨ ਖਾਣਾ ਭਾਵੇਂ ਪੈਕ ਕਰਾਓ ਤੇ ਟੇਕ ਆਊਟ ਲੋ। ਕਿਸੇ ਵੀ ਫੰਕਸ਼ਨ ਲਈ ਖਾਣਾ ਵੀ ਆਰਡਰ ਕਰ ਸਕਦੇ ਹੋ। ਮੱਕੀ ਦੀ ਰੋਟੀ, ਸਰੋਂ ਦਾ ਸਾਗ, ਤਾਜ਼ਾ ਗੰਨੇ ਦਾ ਰਸ ਵੀ ਮਿਲਦਾ ਹੈ। ਟਰੱਕਾਂ ਵਾਲੇ ਵੀਰ ਤਾਜ਼ਾ ਤੇ ਸਵਾਦ ਖਾਣਾ ਆਰਡਰ ਕਰ ਸਕਦੇ ਨੇ ਤੇ ਪਾਰਕਿੰਗ ਵੀ ਖੁੱਲੀ ਹੈ। ਨਿਊ ਇੰਡੀਆ ਸਵੀਟ ਐਂਡ ਸਪਾਈਸੀ 3225 ਵੈਸਟ ਸ਼ਾਹ ਐਵੇਨਿਊ, ਸਵੀਟ 103 ਫ੍ਰੈਜ਼ਨੋ। ਹੋਰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਕਾਲ ਕਰੋ ਨਿਊ ਇੰਡੀਆ ਸਵੀਟ ਐਂਡ ਸਪਾਈਸੀ ਜਸਵਿੰਦਰ ਸਿੰਘ ਹੁਰਾਂ ਨੂੰ 559 225 2824 559 225 2824। ਜੇਕਰ ਤੁਹਾਨੂੰ NCLEX ਐਗਜ਼ਾਮ ਲਈ ਕੋਚਿੰਗ ਦੀ ਲੋੜ ਹੈ ਜਾਂ ਨਰਸਿੰਗ ਰਿਲੇਟਡ ਕੋਈ ਗਾਈਡੈਂਸ ਦੀ ਜ਼ਰੂਰਤ ਹੈ ਤਾਂ ਅੱਜ ਹੀ ਕਾਲ ਕਰੋ ਅੰਮ੍ਰਿਤ ਸੰਧੂ ਜੀ ਨੂੰ 559 285 2084 559 285 2084। ਜੇ ਗਰਮੀਆਂ ਵਿੱਚ ਤੁਹਾਨੂੰ ਕਰਦਾ ਹੈ ਸੈਂਟਰਲ AC 에ਅਰ ਕੰਡੀਸ਼ਨਰ ਪਰੇਸ਼ਾਨ ਜਾਂ ਹੋਵੇ ਕਿਸੇ ਵੀ ਤਰੀਕੇ ਦੀ ਰੈਫਰੀਜਰੇਸ਼ਨ ਦਾ ਕੰਮ, ਤਾਂ ਫ੍ਰੈਜ਼ਨੋ ਤੇ ਉਸਦੇ ਨਜ਼ਦੀਕੀ ਇਲਾਕਿਆਂ ਦੇ ਵਿੱਚ ਤੁਹਾਡੀਆਂ ਇਹਨਾਂ ਸਮੱਸਿਆਵਾਂ ਦੇ ਹੱਲ ਕਰਦੇ ਹਨ। ਜੇ AC ਸਿਸਟਮ ਕਰਕੇ ਤੁਹਾਡਾ ਬਿੱਲ ਜ਼ਿਆਦਾ ਹੁੰਦਾ ਹੈ ਤਾਂ ਇਹ ਟੈਸਟ ਕਰਕੇ ਰਿਪੇਅਰ ਵੀ ਕਰਦੇ ਹਨ। AC ਅਤੇ ਹੀਟਿੰਗ ਸਿਸਟਮ ਦੀ ਇੰਸਟਾਲੇਸ਼ਨ, ਰਿਪੇਅਰ, ਮੇਨਟੇਨੈਂਸ ਦਾ ਕੰਮ ਕਰਦੇ ਹਨ। ਕਾਲ ACE 에ਅਰ ਕੰਡੀਸ਼ਨਿੰਗ 5597707705 559 770 7705। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਦੇਣ ਲਈ ਅੱਜ ਹੀ ਕਾਲ ਕਰੋ 408 272 5200 408 272 5200।
ਮਾਂ ਮੱਖਣੀ ਤਾਂ ਬਿਲਕੁਲ ਢਾਬੇ ਵਰਗੀ ਸਵਾਦ ਬਣੀ ਹੈ, ਮਜ਼ਾ ਹੀ ਆ ਗਿਆ। ओ जी हरेक दाल चो हुण थोनू वखरा स्वाद ही मिलेगा। यही ता है द्वारका ऑर्गेनिक दाला दा कमाल। 100% नेचुरल, कोई पेस्टिसाइड्स नहीं, प्योर एंड नेचुरल। Use our organic dals, spices, flours and oils. द्वारका ऑर्गेनिक दाल सारे इंडियन स्टोर्स ते अवेलेबल है। ਤੁਸੀਂ ਆਪਣੇ ਘਰ ਦੀ ਇੰਸ਼ੋਰੈਂਸ ਅਖੀਰਲੀ ਵਾਰ ਕਦ ਦੇਖੀ ਜਾਂ ਚੈੱਕ ਕੀਤਾ ਵੀ ਕੀ ਕਵਰਡ ਹੈ? ਕੀ ਤੁਹਾਡੀ ਘਰ ਦੀ ਇੰਸ਼ੋਰੈਂਸ ਦੀ ਪਾਲਿਸੀ ਵਿੱਚ ਐਕਸਟੈਂਡਡ ਰਿਪਲੇਸਮੈਂਟ, ਬਿਲਡਿੰਗ ਕੋਡ ਅਪਗ੍ਰੇਡ ਅਤੇ ਸਰਵਿਸ ਲਾਈਨ ਕਵਰੇਜ ਹੈ? ਇਸ ਤੋਂ ਪਹਿਲਾਂ ਕਿ ਤੁਹਾਡਾ ਕੋਈ ਕਲੇਮ ਹੋਵੇ, ਅੱਜ ਹੀ ਖਾਲਸਾ ਇੰਸ਼ੋਰੈਂਸ ਏਜੰਸੀ ਤੋਂ ਆਪਣੇ ਘਰ ਦੇ ਇੰਸ਼ੋਰੈਂਸ ਦਾ ਕੋਡ ਅਤੇ ਸਾਰੀਆਂ ਕਵਰੇਜ ਚੈੱਕ ਕਰਵਾਓ। ਪਿਛਲੇ 30 ਸਾਲਾਂ ਤੋਂ 10 ਤੋਂ ਵੱਧ A+ ਰੇਟਡ ਕੰਪਨੀਆਂ ਦੇ ਬ੍ਰੋਕਰ ਹਨ। ਅੱਜ ਹੀ ਕਾਲ ਕਰੋ 408 272 2500 4082722500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਦੇ ਲਈ ਕਾਲ 4082725200। ਰੱਖਣਾ ਇਨਕਮ ਟੈਕਸ ਤੇ ਇਮੀਗ੍ਰੇਸ਼ਨ ਇੱਕ ਭਰੋਸੇਮੰਦ ਨਾਮ। ਤੁਸੀਂ ਇਹਨਾਂ ਕੋਲ ਕਾਰਪੋਰੇਸ਼ਨ, ਬਿਜ਼ਨਸ, ਪਰਸਨਲ ਇਨਕਮ ਟੈਕਸ, ਰੀਅਲ ਐਸਟੇਟ, ਘਰ ਵੇਚਣਾ ਜਾਂ ਖਰੀਦਣਾ ਹੋਵੇ, ਲਾਈਫ ਇੰਸ਼ੋਰੈਂਸ, ਸੀਨੀਅਰ ਸਿਟੀਜ਼ਨ ਵਾਸਤੇ ਮੈਡੀਕੇਅਰ, ਇਮੀਗ੍ਰੇਸ਼ਨ ਜਿਵੇਂ ਫੈਮਿਲੀ ਪਟੀਸ਼ਨ ਫਾਈਲਿੰਗ, ਸਿਟੀਜ਼ਨਸ਼ਿਪ, ਗ੍ਰੀਨ ਕਾਰਡ, ਵਰਕ ਪਰਮਿਟ, R1 ਵੀਜ਼ਾ, I-360, ਐਡਜਸਟਮੈਂਟ ਆਫ ਸਟੇਟਸ, ਪਾਸਪੋਰਟ ਰੀਨਿਊ ਕਰਵਾਉਣਾ ਹੋਵੇ, ਇੰਡੀਆ, ਇੰਗਲੈਂਡ, ਕੈਨੇਡਾ ਦੇ ਲਈ ਵੀਜ਼ਾ ਲਗਵਾਉਣਾ ਹੋਵੇ, IRS ਦਾ ਕੋਈ ਵੀ ਮਸਲਾ ਹੋਵੇ, ਇਹ ਸਾਰੇ ਕੰਮਾਂ ਦੇ ਵਿੱਚ ਤੁਹਾਡੀ ਮਦਦ ਕਰਦੇ ਹਨ। ਟਰੱਕਿੰਗ ਦੀਆਂ ਨਵੀਆਂ ਕੰਪਨੀਆਂ ਅਤੇ ਕਾਰਪੋਰੇਸ਼ਨ ਬਣਾਉਣ ਦੇ ਵਿੱਚ ਤੁਹਾਡੀ ਮਦਦ ਕਰਦੇ ਹਨ। ਕੈਲੀਫੋਰਨੀਆ ਵਿੱਚ ਬਣੇ ਨਵੇਂ ਕਾਨੂੰਨ ਦੇ ਕਾਰਨ ਆਪਣੀ ਕਮਿਊਨਿਟੀ ਦੀ ਮਦਦ ਕਰਨ ਦੇ ਲਈ ਇਹ ਅਕਾਊਂਟਿੰਗ ਅਤੇ ਪੇਰੋਲ ਦੀਆਂ ਸੇਵਾਵਾਂ ਵੀ ਦਿੰਦੇ ਹਨ। ਓਬਾਮਾ ਕੇਅਰ ਹੈਲਥ ਇੰਸ਼ੋਰੈਂਸ ਵੀ ਤੁਸੀਂ ਇਹਨਾਂ ਤੋਂ ਕਰਵਾ ਸਕਦੇ ਹੋ। ਇਸ ਸਾਲ ਇੰਸ਼ੋਰੈਂਸ ਨਾ ਕਰਾਉਣ ਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ $695 ਦਾ ਜੁਰਮਾਨਾ ਕੀਤਾ ਜਾਵੇਗਾ। ਰੱਖਰਾ ਟੈਕਸ ਐਂਡ ਇਮੀਗ੍ਰੇਸ਼ਨ, 3073 ਵੈਸਟ ਐਸ਼ਲੈਂਡ ਐਵੇਨਿਊ, ਫ੍ਰੈਸਨੋ। ਕਾਲ 5592439200। ਇਹਨਾਂ ਦੀ ਵੈਬਸਾਈਟ rakhratexservice.com ਤੇ ਜਾ ਕੇ ਅਪਾਇੰਟਮੈਂਟ ਬਣਾ ਸਕਦੇ ਹੋ। BRE ਲਾਇਸੈਂਸ ਨੰਬਰ 1759633, ਇੰਸ਼ੋਰੈਂਸ ਲਾਇਸੈਂਸ ਨੰਬਰ 0Z81976। ਵੇਰਕਾ ਵੱਲੋਂ ਬਿਲਕੁਲ ਘਰ ਵਰਗੇ ਸਵਾਦ ਵਾਲੇ ਆਲੂ, ਪਨੀਰ, ਮੇਥੀ ਦੇ ਪਰੌਂਠੇ, ਨਾਨ, ਅੰਮ੍ਰਿਤਸਰੀ ਕੁਲਚੇ, ਤੰਦੂਰੀ ਰੋਟੀ, ਗਾਰਲਿਕ ਨਾਨ, ਹਰ ਤਰ੍ਹਾਂ ਦੀਆਂ ਰੋਟੀਆਂ ਤੁਹਾਡੇ ਨਜ਼ਦੀਕੀ ਇੰਡੀਅਨ ਪੰਜਾਬੀ ਸਟੋਰਾਂ ਦੇ ਵਿੱਚ ਪਹੁੰਚ ਚੁੱਕੀਆਂ ਹਨ। ਅੱਜ ਹੀ ਵੇਰਕਾ ਬ੍ਰਾਂਡ ਦੇ ਹਰ ਤਰ੍ਹਾਂ ਦੇ ਪਰੌਂਠੇ, ਨਾਨ, ਕੁਲਚੇ ਆਪਣੇ ਨਜ਼ਦੀਕੀ ਇੰਡੀਅਨ ਸਟੋਰਸ ਤੋਂ ਲੈ ਕੇ ਆਓ ਅਤੇ ਇਹਨਾਂ ਦੇ ਘਰ ਵਰਗੇ ਸਵਾਦ ਦਾ ਆਨੰਦ ਮਾਣੋ। ਵੇਰਕਾ ਬ੍ਰਾਂਡ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। KWRU Fresno 1300 AM, KLHC Bakersfield 1350 AM, KOBO Yuba City 1450 AM, KIID Sacramento 1470 AM, KCVR Lodi Stockton 1570 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਤੇ ਆਪਾਂ ਰਾਜਕਵੀਰ ਸਿੰਘ ਜੀ ਜਿਹੜੇ ਗਵਰਨਰ ਗੈਬਨ ਨਿਊਸਮ ਆ, ਬਹੁਤ ਵਾਰੀ ਮੈਂ ਤਾਂ ਖੁਦ ਉਹਨਾਂ ਦੀ ਪਾਲਿਸੀ ਨਾਲ ਨਹੀਂ ਐਗਰੀ ਕਰਦਾ ਹੁੰਦਾ, ਪਰ ਇਹ ਜਿਹੜੀ ਪਾਲਿਸੀ ਹੈ ਕਾਫੀ ਉਹਨਾਂ ਨੇ ਗੁੱਡ ਕੀਤੀ ਆ, ਕਿਉਂਕਿ ਕੈਲੀਫੋਰਨੀਆ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਕ੍ਰਾਈਸਿਸ ਆ ਉਹ ਹਾਊਸਿੰਗ ਨੂੰ ਲੈ ਕੇ ਹੈਗਾ ਆ। ਰੈਂਟ ਬਹੁਤ ਹਾਈ ਆ, ਲੋਕਾਂ ਨੂੰ ਘਰ ਨਹੀਂ ਮਿਲਦੇ ਹੈਗੇ। ਸੋ ਪਿਛਲੇ ਫਰਾਈਡੇ ਉਹਨਾਂ ਨੇ 2 ਬਹੁਤ ਹੀ ਇੰਪੋਰਟੈਂਟ ਬਿੱਲ ਜਿਹੜੇ ਆ ਉਹ ਸਾਈਨ ਕੀਤੇ ਆ। ਸਾਨੂੰ ਇਹ ਬਿੱਲ ਜਿਹੜੇ ਆ ਇਹਨਾਂ ਤੇ ਫੋਕਸ ਕਰਨਾ ਚਾਹੀਦਾ, ਨਾ ਕਿ ਜਿਹੜਾ ਵੀ ਪੰਜਾਬ ਦੇ ਵਿੱਚ ਕੀ ਹੋ ਰਿਹਾ। ਮੇਰੇ ਖਿਆਲ ਨਾਲ ਹਰ ਇੱਕ ਪੰਜਾਬੀ ਦੇ ਮੂੰਹ ਤੇ ਚੜਿਆ ਵੀ ਉੱਥੇ ਕਿਹੜਾ ਨਵਾਂ ਚੀਫ ਮਿਨਿਸਟਰ ਬਣ ਗਿਆ, ਪਰ ਜਿਹੜਾ ਸਾਡਾ ਡੇਲੀ ਲਾਈਫ ਨੂੰ ਅਫੈਕਟ ਕਰਨਾ ਆ, ਇਹ ਬਿੱਲ ਬਹੁਤ ਹੀ ਇੰਪੋਰਟੈਂਟ ਹੈਗਾ। ਪਹਿਲਾਂ ਇਹ ਸੈਨੇਟ ਤਾਂ ਅਸੈਂਬਲੀ ਦੋਨਾਂ 'ਚ ਹੀ ਪਾਸ ਹੋ ਗਿਆ ਸੀ। ਗਵਰਨਰ ਗੈਬਨ ਨਿਊਸਮ ਨੇ ਜਿਹੜਾ ਆ ਬਿੱਲ ਸਾਈਨ ਕੀਤਾ, ਸੈਨੇਟ ਬਿੱਲ 9 ਤੇ ਸੈਨੇਟ ਬਿੱਲ 10, 9 ਤੇ 10। ਇਹ ਇਫੈਕਟਿਵ ਹੋਊਗਾ ਜਨਵਰੀ 1, 2022 ਤੋਂ। ਇਹਦੇ ਨਾਲ ਜਿਹੜੇ ਕੈਲੀਫੋਰਨੀਆ ਦੇ ਰੈਜ਼ੀਡੈਂਟਸ ਆ ਉਹਨਾਂ ਨੂੰ ਇੱਕ ਬਹੁਤ ਹੀ ਆਸਾਨੀ ਹੋਊਗੀ ਵੀ ਉਹ ਆਪਣੇ ਘਰ ਦੇ ਵਿੱਚ ਸੈਕੰਡ ਯੂਨਿਟ ਬਣਾ ਸਕਦੇ ਆ। ਕੱਲਾ ਸੈਕੰਡ ਯੂਨਿਟ ਨਹੀਂ, ਕਹਿੰਦੇ ਜੇ ਆਪਣੇ ਸਿੰਗਲ ਫੈਮਿਲੀ ਰੈਜ਼ੀਡੈਂਸ ਨੂੰ ਉਹ 2 ਲੋਟਸ ਦੇ ਵਿੱਚ ਡਿਵਾਈਡ ਕਰਕੇ ਡੂਪਲੈਕਸ 2-2 ਲਾ ਸਕਦੇ ਹੈਗੇ। 4 ਯੂਨਿਟ ਤੱਕ ਇੱਕ ਸਿੰਗਲ ਫੈਮਿਲੀ ਵਾਲਾ ਜਿਹੜਾ ਘਰ ਆ ਉੱਥੇ 4 ਯੂਨਿਟ ਬਣ ਸਕਦੇ ਹੈਗੇ, ਉਹ ਅਲਾਓ ਕਰ ਦੇਣਗੇ ਜਨਵਰੀ 1, 2022 ਤੋਂ ਬਾਅਦ। ਸੋ ਇਹਦੇ ਨਾਲ ਖਾਸ ਕਰਕੇ ਜਿਹੜੇ ਸ਼ਹਿਰ ਹੈਗੇ ਆ ਉਹਨਾਂ ਦੇ ਵਿੱਚ ਜਿਨ੍ਹਾਂ ਦੇ ਲੋਕਾਂ ਦੇ ਘਰ ਦੇ ਪਿੱਛੇ ਜਾੜ ਵੱਡੇ ਹੈਗੇ ਆ, ਉਹਨਾਂ ਦੇ ਲਈ ਇਹ ਬਹੁਤ ਸੌਖਾ ਹੋਊਗਾ ਜਿਹੜੇ ਪਿੱਛੇ ਹੋਰ ਯੂਨਿਟ ਐਡ ਕਰਨ ਦੇ ਲਈ। ਕਹਿੰਦੇ ਵੀ ਜਿਹੜਾ 1200 ਸਕੁਅਰ ਫੁੱਟ ਤੱਕ ਦੇ ਵੀ ਲੋਟ ਡਿਵਾਈਡ ਹੋ ਸਕਦੇ ਆ
ਜੇ ਕਿਸੇ ਦਾ 6000 ਸਕੁਅਰ ਫੁੱਟ ਦਾ ਲੋਟ ਆ, ਉਹਦੇ 4 ਲੋਟ ਉਹਦੇ ਜਿਹੜੇ ਡਿਵਾਈਡ ਹੋ ਸਕਦੇ ਆ। ਪਰ ਸਟਿਲ ਜਿਹੜੀ ਲੋਕਲ ਗਵਰਨਮੈਂਟ ਆ ਉਹਨਾਂ ਦੇ ਉੱਤੇ, ਸਿਟੀਜ਼ ਦੇ ਉੱਤੇ ਜ਼ਰੂਰ ਡਿਪੈਂਡ ਕਰੂਗਾ। ਉਹ ਆਪਣਾ ਜਿਹੜਾ ਵਿਊ ਪੁਆਇੰਟ ਦੇ ਸਕਦੇ ਆ, ਖਾਸ ਕਰਕੇ ਵੀ ਪਬਲਿਕ ਹੈਲਥ ਜਾਂ ਸੇਫਟੀ ਨੂੰ ਤਾਂ ਨਹੀਂ ਇਹ ਇੰਪੈਕਟ ਕਰ ਰਿਹਾ, ਵੀ ਕਿਤੇ ਬਹੁਤ ਜ਼ਿਆਦਾ ਜਿਹੜਾ ਰਸ਼ ਤਾਂ ਨਹੀਂ ਹੋ ਰਿਹਾ ਹੈਗਾ। ਇਹ ਇੱਕ ਬਹੁਤ ਹੀ ਜਿਹੜਾ ਵਧੀਆ ਪੁਆਇੰਟ ਹੈਗਾ ਆ, ਜਿਹਦੇ ਨਾਲ ਪਹਿਲਾਂ ਕੀ ਹੁੰਦਾ ਸੀ, ਜੇ ਕਿਸੇ ਨੇ ਛੋਟਾ ਜਿਹਾ ਯੂਨਿਟ ਵੀ ਐਡ ਕਰਨਾ ਉਹਨੂੰ ਬਹੁਤ ਟਾਈਮ ਲੱਗਦਾ ਸੀ, ਜਾਂ ਉਹ ਪਰਮਿਸ਼ਨ ਹੀ ਨਹੀਂ ਦਿੰਦੇ ਸੀਗੇ ਪਈ ਜੀ ਇਹ ਤਾਂ ਸਿੰਗਲ ਫੈਮਿਲੀ ਜ਼ੋਨ ਆ। ਸੋ ਸਿੰਗਲ ਫੈਮਿਲੀ ਜ਼ੋਨ ਨੂੰ ਟੋਟਲੀ ਜਿਹੜਾ ਆ ਇੱਥੇ ਖਤਮ ਕਰ ਦਿੱਤਾ ਗਿਆ ਆ। ਕਹਿੰਦੇ ਵੀ ਡੂਪਲੈਕਸ, ਟਰਾਈਪਲੈਕਸ ਤੇ ਤੁਸੀਂ ਜਿਹੜਾ ਆ 4ਪਲੈਕਸ ਵੀ ਬਣਾ ਸਕਦੇ ਆ। ਜਿਹੜਾ SV10 ਆ ਉਹਦੇ ਮੁਤਾਬਕ ਜਿਹੜੇ ਜਿੱਥੇ ਪਬਲਿਕ ਟਰਾਂਜ਼ਿਟ ਹੈਗਾ ਆ, ਜਿੱਥੇ ਟ੍ਰੇਨ ਆ ਜਾਂ ਹੋਰ ਵੀ ਕਿਸੇ ਤਰ੍ਹਾਂ ਦਾ ਪਬਲਿਕ ਟਰਾਂਜ਼ਿਟ ਆ, ਉਹਦੇ ਲਾਗੇ ਜੇ ਤੁਹਾਡੀ ਪ੍ਰਾਪਰਟੀ ਪੈਂਦੀ ਆ ਤੇ ਉੱਥੇ ਤੁਸੀਂ ਕਹਿੰਦੇ 10 ਯੂਨਿਟ ਤੱਕ ਵੀ ਬਣਾ ਸਕਦੇ ਆ। ਉਹਦੇ ਨਾਲ ਇਹ ਹੋਣਾ ਆ ਵੀ ਜੇ ਹੁਣ ਕਿਸੇ ਦਾ ਬਾਟ ਦੇ ਲਾਗੇ ਜਾਂ ਟ੍ਰੇਨ ਦੇ ਲਾਗੇ ਘਰ ਹੈਗਾ ਆ ਤੇ ਉੱਥੇ ਜੇ 10 ਯੂਨਿਟ ਬਣ ਜਾਊਗੇ, ਹੋਪਫੁਲੀ ਉਹਨਾਂ ਨੂੰ ਕਾਰਾਂ ਦੀ ਨਹੀਂ ਜ਼ਿਆਦਾ ਜ਼ਰੂਰਤ, ਕਿਉਂਕਿ ਉਹ ਉਹਦੇ 'ਚ ਜਾਂਦੇ ਆ। ਸੋ ਉਹ ਜਿਹੜਾ SV10 ਬਿੱਲ ਆ ਉਹਦੇ ਅੰਡਰ ਜਿਹੜਾ ਆ ਇਹ ਇਨਕਲੂਡ ਕੀਤਾ ਗਿਆ ਹੈਗਾ ਆ। ਕੁਛ ਕੁ ਇਹਦੇ ਵਿੱਚ ਪੁਆਇੰਟ ਜ਼ਰੂਰ ਹੈਗੇ ਆ। ਕਹਿੰਦੇ ਭਈ ਜ਼ੋਨਿੰਗ ਚੇਂਜ ਜਿਹੜੀ ਆ ਇਹ ਅਰਬਨ ਏਰੀਆਜ਼ ਤੇ ਜਿੱਥੇ ਅਰਬਨ ਕਲਸਟਰਸ ਆ ਉੱਥੇ ਅਪਲਾਈ ਹੈਗੀ ਆ। ਫਾਰਮਸ, ਵੈਟਲੈਂਡ, ਲੋਟਸ ਐਟ ਹਾਈ ਰਿਸਕ ਆਫ ਫਾਇਰ ਤੇ ਫਲੱਡਿੰਗ ਤੇ ਜਿਹੜੇ ਸਾਈਟਸ ਹੈਗੇ ਹਿਸਟੋਰਿਕ ਡਿਸਟ੍ਰਿਕਟ ਦੇ ਵਿੱਚ, ਉੱਥੇ ਨਹੀਂ। ਕਈ ਜਿਹੜੇ ਹਿਸਟੋਰੀਕਲ ਬਣਾ ਦਿੱਤੀਆਂ ਗਈਆਂ ਹੈਗੀਆਂ ਬਿਲਡਿੰਗਸ, ਉੱਥੇ ਤੁਸੀਂ ਚੇਂਜ ਨਹੀਂ ਕਰ ਸਕਦੇ ਹੈਗੇ। ਇੱਕ ਕੰਡੀਸ਼ਨ ਜ਼ਰੂਰ ਹੈਗੀ ਆ, ਜੇ ਤੁਸੀਂ ਯੂਨਿਟ ਬਣਾਓਗੇ ਤੇ ਤੁਹਾਨੂੰ ਇੱਕ ਯੂਨਿਟ ਦੇ ਵਿੱਚ, ਚਾਹੇ ਜਿੱਦਾਂ ਫਰੰਟ ਵਾਲਾ ਘਰ ਹੋ ਗਿਆ ਜਾਂ ਮੰਨ ਲਓ 4 ਯੂਨਿਟ ਬਣਾਏ, ਇੱਕ ਯੂਨਿਟ ਤੁਹਾਨੂੰ 3 ਸਾਲਾਂ ਲਈ ਰਹਿਣਾ ਪਊਗਾ ਐਜ਼ ਏ ਪ੍ਰਾਇਮਰੀ ਹੋਮ ਓਨਰ। ਸੋ ਇਦਾਂ ਨਹੀਂ। ਸੋ ਮੇਨ ਮਕਸਦ ਇਹਦਾ ਇਹੀ ਆ ਵੀ ਤੁਸੀਂ ਆਪ ਵੀ ਰਹੋ ਤੇ ਹੋਰਨਾਂ ਨੂੰ ਵੀ ਰੈਂਟ ਤੇ ਦਿਓ, ਤੇ ਤੁਸੀਂ ਸ਼ਾਰਟ ਟਰਮ ਰੈਂਟਲ ਨਹੀਂ ਕਰ ਸਕਦੇ ਵੀ ਜਿੱਦਾਂ Airbnb ਜੀ Airbnb ਤੇ ਕਰ ਲਓ, ਉਦਾਂ ਨਹੀਂ ਹੈਗਾ ਜੀ। ਸੋ ਇਹ ਦੇਖੋ ਕਾਫੀ ਵੱਡਾ ਜਿਹੜਾ ਹਰਜੋਤ ਸਿੰਘ ਜੀ ਇਹ ਫੈਸਲਾ ਆਇਆ ਹੈਗਾ ਆ। ਕਈ ਲੋਕ ਇਸ ਦੇ ਵਿਰੋਧ ਦੇ ਵਿੱਚ ਵੀ ਆ, ਕਹਿੰਦੇ ਵੀ ਜਿਹੜੇ ਸਾਡੇ ਸਿੰਗਲ ਫੈਮਿਲੀ ਜ਼ੋਨਿੰਗ ਵਾਲੇ ਘਰ ਆ, ਸਾਡੇ ਨੇਬਰਹੁੱਡ ਦਾ ਟੋਟਲੀ ਹੁਲੀਆ ਜਿਹੜਾ ਉਹ ਬਦਲ ਜਾਊਗਾ, ਭੀੜ ਭੜੱਕਾ ਜਿਹੜਾ ਆ ਉਹ ਵੱਧ ਜਾਊਗਾ। ਪਰ ਹਾਊਸਿੰਗ ਦੀ ਸਥਿਤੀ ਨੂੰ ਜਿਹੜਾ ਉਹ ਦੇਖਦੇ ਹੋਏ, ਕਿਉਂਕਿ ਹੁਣ ਦੇਖੋ ਤੁਸੀਂ ਨਵੇਂ ਏਰੀਏ ਦੇ ਵਿੱਚ ਜਾਣ ਦੇ ਲਈ ਪਹਿਲਾਂ ਸਰਵੇ ਕਰਨਾ ਪੈਂਦਾ, ਉਹ ਲੰਮਾ ਸਮਾਂ ਜਿਹੜਾ ਉਸ ਦੇ ਵਿੱਚ ਲੱਗ ਜਾਂਦਾ। ਜਿਹੜੇ ਆਲਰੇਡੀ ਜਿੱਥੇ ਘਰ ਬਣੇ ਆ ਉਹਨਾਂ ਨੂੰ ਪਤਾ ਵੀ ਐਵਰੀਥਿੰਗ ਉਸ ਦੇ ਵਿੱਚ ਮੇਚ ਖਾਂਦੀ ਆ, ਉਹਨੂੰ ਕਰੋ ਪਹਿਲੋਂ ਅੱਧਿਆਂ ਦੇ ਵਿੱਚ ਡਿਵਾਈਡ, 2 ਉਹਦੇ ਲੋਟ ਬਣਾਓ ਤੇ ਦੋਨੇ ਹੀ ਲੋਟਾਂ ਦੇ ਵਿੱਚ 2-2 ਘਰ ਜਿਹੜੇ ਉਹ ਬਣਾ ਸਕਦੇ। ਮਰਜ਼ੀ ਆ ਵੀ ਤੁਸੀਂ ਉਸੇ ਨੂੰ ਸਿੰਗਲ ਲੋਟ ਰੱਖ ਕੇ ਇਕੱਲੇ 2 ਘਰ ਬਣਾਉਣੇ ਆ, ਜਾਂ 2 ਡਿਵਾਈਡ ਕਰਕੇ ਤੇ 2-2 ਕਰਕੇ ਜਿਹੜੇ ਉਹ 4 ਟੋਟਲ ਜਿਹੜੇ ਉਹ ਕਰ ਲੈਣੇ ਜਾਂ ਆ। ਇੱਕ ਕਰਕੇ ਵੀ ਪਿੱਛੇ ਤੁਸੀਂ ਯੂਨਿਟ 800 ਸਕੁਅਰ ਫੁੱਟ ਤੱਕ ਦਾ ਜਾਂ 1200 ਸਕੁਅਰ ਫੁੱਟ ਦਾ। ਸੋ ਬੜਾ ਈਜ਼ੀ ਹੋਊਗਾ। ਕਹਿੰਦੇ ਵੀ ਪਹਿਲਾਂ ਬਹੁਤ ਹਾਰਡ ਟਾਈਮ ਦਿੰਦੇ ਸੀ ਸਿਟੀ ਵਾਲੇ ਵੀ, ਕਾਉਂਟੀ ਵਾਲੇ ਵੀ ਪਰਮਿਟ ਨੂੰ, ਸੋ ਉਹਦੇ ਲਈ ਬਹੁਤ ਸੌਖਾ ਰਹੂਗਾ। ਇਹ ਆ ਵੀ ਹਰਜੋਤ ਸਿੰਘ ਜੀ, ਇਹਦੇ ਨਾਲ ਇਹ ਹੋਊਗਾ ਲੱਗਦਾ ਜਿਹੜੇ ਮੈਨੂਫੈਕਚਰਡ ਹੋਮ ਆ ਉਹਨਾਂ ਦੀ ਮੰਗ ਕਾਫੀ ਜ਼ਿਆਦਾ ਜਿਹੜੀ ਉਹ ਵਧੂਗੀ। ਓਬਵੀਅਸਲੀ ਜਦੋਂ ਕਿੰਨੇ ਹੀ ਜ਼ਿਆਦਾ ਲੋਕਾਂ ਨੇ ਜਦੋਂ ਇਹ ਲਾਗੂ ਹੋ ਜਾਣਾ ਹੈ, ਉਸ ਤੋਂ ਬਾਅਦ ਦੇ ਵਿੱਚ ਕਰਨਾ ਵੀ ਆ, ਕਿਉਂਕਿ ਕਿਹਨੂੰ ਮਾੜਾ ਲੱਗਦਾ ਆ ਵੀ 4 ਪੈਸੇ ਵੱਧ ਆਉਣ ਅਗਲੇ ਮੌਰਗੇਜ ਤੋਂ ਜਿਹੜੇ ਆ ਉਹ ਫਰਕ ਹੋ ਜਾਂਦੇ, ਉਹਨਾਂ ਨੂੰ ਉਹ ਹੋ ਜਾਂਦਾ ਵੀ ਉਹਨੇ ਦਾ ਰੈਂਟ ਆਈ ਜਾਣਾ ਆ ਤੇ ਉਹਨਾਂ ਹੀ ਤੁਹਾਡਾ ਜਿਹੜਾ ਮੌਰਗੇਜ ਵਾਲੇ ਪਾਸੇ ਜਿਹੜਾ ਉਹ ਲੱਗ ਜਾਣਾ ਆ। ਸੋ 7 ਲੱਖ ਘਰ ਕਹਿੰਦੇ ਵੀ ਇਸ ਦੇ ਤਹਿਤ ਨਵੇਂ ਜਿਹੜੇ ਉਹ ਤਿਆਰ ਕਰਨਾ ਚਾਹੁੰਦੇ ਆ, 700,000 ਨਵੇਂ ਜਿਹੜੇ ਹਾਊਸਿਸ ਆ, ਤਾਂ ਜੋ ਜਿਹੜੇ ਰੈਂਟਲ ਪ੍ਰੋਬਲਮ ਆ ਤੇ ਜਿਹੜੇ ਲੋਕ ਘਰ ਖਰੀਦਣਾ ਚਾਹੁੰਦੇ ਆ ਵੀ ਉਹਨਾਂ ਦੇ ਲਈ ਜਿਹੜਾ ਉਹ ਕੁਛ ਹੋ ਸਕੇ। ਬਹੁਤ ਸਾਰੇ ਇਹ ਵੀ ਹੈਗਾ ਆ ਇੱਕ ਵੀ ਯਾਰ ਇੰਨੀ ਤਾਂ ਥਾਂ ਪਈ ਆ ਜਿੱਥੇ ਮਰਜ਼ੀ ਬਣਾਈ ਜਾਓ, ਪਰ ਆਪਾਂ ਦੇਖਦੇ ਹਾਂ ਜਿਉਂ-ਜਿਉਂ ਆਪਾਂ ਜੰਗਲਾਂ ਦੇ ਨਜ਼ਦੀਕ ਜਿਹੜੇ ਉਹ ਜਾ ਰਹੇ ਹਾਂ ਤੇ ਫਿਰ ਕਿਤੇ ਨਾ ਕਿਸੇ ਕੋਈ ਨਾ ਕੋਈ ਅਣਗਹਿਲੀ ਦੇ ਕਰਕੇ ਕਿਤੇ ਅੱਗ, ਕਿਤੇ ਹੋਰ ਪ੍ਰੋਬਲਮ, ਕਈ ਤਰੀਕੇ ਦੀਆਂ ਜਿਹੜੀਆਂ ਪ੍ਰੋਬਲਮਸ ਆ ਉਹ ਨਾਲ ਵੀ ਉਸ 'ਤੇ ਜਿਹੜੀਆਂ ਉਹ ਜਾਂਦੀਆਂ ਹੈਗੀਆਂ ਆ। ਇਨਫਰਾਸਟਰਕਚਰ ਨੂੰ ਵੀ ਓਨਾ ਹੀ ਜ਼ਿਆਦਾ ਹੋਰ ਜ਼ਿਆਦਾ ਸਟਰੋਂਗ ਜਿਹੜਾ ਉਹ ਕਰਨਾ ਪੈਣਾ, ਐਕਸਪੈਂਡ ਜਿਹੜਾ ਉਹ ਕਰਨਾ ਪੈਣਾ। ਸੋ ਕਾਫੀ ਇਸ ਦੇ ਪਿੱਛੇ ਜਿਹੜਾ ਉਹ ਜ਼ੋਰ ਲੱਗੂਗਾ ਤੇ ਜ਼ੋਰ ਜਿਹੜਾ ਉਹ ਲੱਗ ਰਿਹਾ। ਹੁਣ ਨਵੇਂ ਘਰ ਜਿਹੜੇ ਦੇਖੋ ਕੈਲੀਫੋਰਨੀਆ 'ਚ ਬਣ ਰਹੇ ਆ, ਜਿਹੜੇ ਸਾਰਿਆਂ ਉੱਤੇ ਸੋਲਰ ਜਿਹੜਾ ਉਹਨਾਂ ਨੇ ਕੰਪਲਸਰੀ ਕੀਤਾ ਹੋਇਆ ਆ ਵੀ ਉਹ ਲੱਗੂਗਾ ਹੀ ਲੱਗੂਗਾ।
ਸੋ ਇਹ ਵੀ ਚੀਜ਼ਾਂ ਜਿਹੜੀਆਂ ਉਹ ਨਾਲ ਦੇ ਨਾਲ ਹੀ ਜਿਹੜੀਆਂ ਉਹ ਚੱਲ ਰਹੀਆਂ। ਅਤੇ SB 9 ਅਤੇ SB 10 ਕਹਿੰਦੇ ਡਿਸਪਿਊਟਡ ਤਾਂ ਸੀਗੇ, ਪਰ ਗਵਰਨਰ ਨੇ ਇਹ ਜਿਹੜੇ ਬਿੱਲ ਹੈਗੇ ਆ ਇਹਨਾਂ ਦੇ ਉੱਤੇ ਹਾਊਸਿੰਗ ਬਿੱਲਸ ਆ ਇਹਨਾਂ ਨੂੰ ਹੁਣ ਕਾਨੂੰਨ ਦਾ ਰੂਪ ਦੇ ਦਿੱਤਾ ਆ। ਅਤੇ ਜਿਹੜੀਆਂ ਸਿਟੀਜ਼ ਆ ਉਹਨਾਂ ਦੇ ਕੋਲ ਹੁਣ ਇਹ ਅਖਤਿਆਰ ਆ ਗਿਆ ਆ ਵੀ ਉਹ ਜਿਹੜੀ ਇਸ ਹਿਸਾਬ ਦੇ ਨਾਲ ਆਪਣੀਆਂ ਜਿਹੜੀਆਂ ਜ਼ੋਨਿੰਗਸ ਆ ਉਹਨਾਂ ਨੂੰ ਚੇਂਜ ਕਰ ਸਕਦੀਆਂ ਆ। ਟਰਾਂਜ਼ਿਟ ਵਾਲਿਆਂ ਦੇ ਲਈ ਦੇਖੋ 10-10 ਅਪਾਰਟਮੈਂਟ ਤੱਕ ਜਿਹੜੇ ਉਹ ਬਣਾ ਸਕਦੇ ਆ। ਬਾਕੀ ਸਿੰਗਲ ਫੈਮਿਲੀ ਜ਼ੋਨਿੰਗ ਜਿਹੜੀ ਆ ਉਹ 1 ਤੋਂ 2 ਘਰ ਜਿਹੜੇ ਉਹ ਕਰਨੇ ਬਹੁਤ ਆਸਾਨ ਜਿਹੜੇ ਇਹਨਾਂ ਨੇ ਕਰ ਦਿੱਤੇ ਆ। ਕਈਆਂ ਨੂੰ ਇਸ ਦੇ ਨਾਲ ਫਾਇਦਾ ਹੋਊਗਾ ਅਤੇ ਕਈ ਕਹਿਣਗੇ ਵੀ ਨਹੀਂ ਸਾਡੇ ਨੇਬਰਹੁੱਡ ਜਿਹੜਾ ਆ ਉਹ ਬਹੁਤ ਜ਼ਿਆਦਾ ਜਿਹੜਾ ਉਹ ਚੇਂਜ ਹੋਊਗਾ। ਕਹਿੰਦੇ ਵੀ ਮੇਨ ਸਿਟੀਜ਼ ਦੇ ਵਿੱਚ ਤਾਂ ਇਸ ਦੇ ਉੱਤੇ ਤਾਂ 100% ਫਰਕ ਪੈਣਾ ਹੀ ਪੈਣਾ ਹੈ, ਲੋਕਾਂ ਨੇ ਇਹ ਚੀਜ਼ ਕਰਨਾ ਆ। ਸਬਅਰਬਸ ਦੇ ਵਿੱਚ ਮੇ ਵੀ ਲੋਕ ਜਿਹੜੇ ਉਹ ਇੰਨਾ ਜ਼ਿਆਦਾ ਇਸ ਦੇ ਹੱਕ ਦੇ ਵਿੱਚ ਜਿਹੜੇ ਉਹ ਨਾ ਹੋਣ, ਉਹ ਚਾਹੁੰਦੇ ਹੋਣ ਵੀ ਸਬਅਰਬ ਦੇ ਵਿੱਚ ਉਹ ਰਹਿ ਹੀ ਤਾਂ ਰਹੇ ਆ ਵੀ ਭੀੜ ਭੜੱਕੇ ਤੋਂ ਜਿਹੜਾ ਉਹ ਥੋੜ੍ਹਾ ਬਾਹਰ ਹੈਗੇ ਨੇ। ਪਰ ਇਹ ਆ ਵੀ ਹਾਂ ਜਿਹੜੀਆਂ ਮੇਨ ਸਿਟੀਜ਼ ਆ, ਇਨਰ ਸਿਟੀਜ਼ ਹੈਗੀਆਂ ਆ, ਉਹਨਾਂ ਵਿੱਚ ਇਹ ਜ਼ਰੂਰ ਜਿਹੜੀ ਭਰਮਾਰ ਆ ਉਹ ਹੋਊਗੀ। ਪਰ ਕੀ ਬਾਕੀ ਦਾ ਇਨਫਰਾਸਟਰਕਚਰ ਵੀ ਨਾਲ ਉਸ ਦੇ ਦੁੱਗਣਾ ਜਿਹੜਾ ਉਹ ਹੋ ਜਾਊਗਾ, ਇਹ ਵੀ ਨਾਲ ਦੇ ਨਾਲ ਜਿਹੜੇ ਹੁਣ ਵੱਡੇ ਸਵਾਲ ਜਿਹੜੇ ਹਰਜੋਤ ਸਿੰਘ ਜੀ ਰਹਿਣ ਵਾਲੇ ਆ। $22 ਬਿਲੀਅਨ ਜਿਹੜਾ ਖਰਚਣਾ ਹੈ ਇਹਨਾਂ ਨੇ ਸਟੇਟ ਨੇ ਜਿਹੜੀਆਂ ਨਿਊ ਹਾਊਸਿੰਗ ਅਤੇ ਹੋਮਲੈਸਨੈਸ ਨੂੰ ਜਿਹੜਾ ਆ ਉਹ ਕਾਬੂ ਜਿਹੜਾ ਉਹ ਕਰਨ ਦੇ ਲਈ। ਅਤੇ ਆਲਰੇਡੀ ਜਿਹੜੇ ਓਪੋਨੈਂਟਸ ਹੈਗੇ ਇਸ ਬਿੱਲ ਦੇ, ਉਹਨਾਂ ਨੇ ਨਵੰਬਰ 2022 ਦੀ ਬੈਲਟ ਦੇ ਲਈ ਜਿਹੜਾ ਇੱਕ ਮੈਜਰ ਆ ਉਹ ਲਿਆਉਣ ਦੀ ਜਿਹੜੀ ਆ ਉਹ ਕਵਾਇਦ ਸ਼ੁਰੂ ਕਰ ਦਿੱਤੀ ਆ। ਇਨੀਸ਼ੀਏਟਿਵ ਸ਼ੁਰੂ ਹੋ ਗਿਆ ਆ ਵੀ ਇਹ ਬੈਲਟ ਦੇ ਉੱਤੇ ਆਵੇ ਅਤੇ ਲੋਕ ਹੀ ਜਿਹੜਾ ਇਸ ਦਾ ਫੈਸਲਾ ਜਿਹੜਾ ਉਹ ਕਰਨ ਇਸ ਕਾਨੂੰਨ ਦੇ ਬੇਸਿਕਲੀ ਖਿਲਾਫ। ਚਲੋ ਹੁਣ ਦੇਖਦੇ ਹਾਂ ਵੀ ਇਵੈਂਚੁਅਲੀ ਜਿਹੜਾ ਆ ਇਹ ਕੀ ਬਣਦਾ ਹੈਗਾ ਆ ਜੀ। ਅਤੇ ਸਮਾਂ ਵੀ ਜਿਹੜਾ ਆਪਣਾ ਹਰਜੋਤ ਸਿੰਘ ਜੀ ਹੁਣ ਆਪਦੇ ਪ੍ਰੋਗਰਾਮ ਦਾ ਹੁਣ ਸਮਾਪਤ ਹੈਗਾ ਆ। ਅਤੇ ਮਿਲਦੇ ਹਾਂ ਜੀ ਸ਼ਾਮ ਨੂੰ ਅਪਡੇਟ ਅਮਰੀਕਾ ਦੇ ਜਿਹੜੇ ਸ਼ਾਮ ਦੇ ਬੁਲਟਨ ਦੇ ਵਿੱਚ 5:40 ਦੇ ਉੱਤੇ। ਅਤੇ ਹੁਣ ਫਿਰ ਆਪਾਂ ਲੈਂਦੇ ਹਾਂ ਜੀ ਇਜਾਜ਼ਤ। ਮੈਨੂੰ ਰਾਜਕਰਮਵੀਰ ਸਿੰਘ ਨੂੰ ਤੇ ਹਰਜੋਤ ਸਿੰਘ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਅਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।